ਅਕਾਲੀ ਦਲ ਦੇ ਵਿੱਚ ਸ਼ੁਰੂ ਤੋਂ ਕਮੀ ਰਹੀ ਹੈ ਕਿ ਅਕਾਲੀ ਦਲ ਨੇ ਆਪਣੇ ਆਪ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ ਹੈ। ਤੀਜੀ ਧਿਰ ਸਾਡੇ ਬਜ਼ੁਰਗਾਂ ਨੇ ਇਸ ਨੂੰ ਨਹੀਂ ਮੰਨਿਆ ਹੈ। 1946 ਦੇ ਵਿੱਚ SGPC ਨੇ ਸਰਬਸੰਮਤੀ ਦੇ ਨਾਲ ਖਾਲਿਸਤਾਨ ਦਾ ਮਤਾ ਪਾਸ ਕੀਤਾ, ਪਰ ਅਸੀਂ ਸਮਝਦੇ ਹਾਂ ਉਹ ਬਹੁਤ ਲੇਟ ਹੋ ਗਿਆ ਸੀਗਾ। ਕਾਮਰੇਡਾਂ ਨੇ ਤਾਂ ਖਾਲਿਸਤਾਨ ਦਾ ਮਤਾ 1943 ਦੇ ਵਿੱਚ ਪਾਸ ਕਰਤਾ ਸੀਗਾ। 1966 ਦੇ ਵਿੱਚ ਜਦ 60,000 ਸਿੱਖ ਕੁਰਬਾਨੀ ਕਰਕੇ ਜੇਲ੍ਹਾਂ 'ਚ ਜਾ ਵੜੇ ਸੀ, 1966 ਦੇ ਵਿੱਚ ਸਾਨੂੰ ਨਵਾਂ ਪੰਜਾਬ ਮਿਲਿਆ। ਸਾਡੇ ਹੈਡਵਰਕਸ ਉਹ ਵੀ ਸਾਨੂੰ ਨਹੀਂ ਮਿਲੇ, ਜਿਹੜੇ ਕਿ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਬਹੁਤ ਜ਼ਰੂਰੀ ਸੀਗੇ। ਸਾਡੇ ਲੀਡਰਾਂ ਨੇ ਰਾਜਸਥਾਨ ਨੂੰ ਵੀ ਖੁੱਲ੍ਹਾ ਪਾਣੀ ਦੇਤਾ, ਇੱਧਰ ਹਰਿਆਣੇ ਨੂੰ ਵੀ ਦੇਤਾ, ਦਿੱਲੀ ਨੂੰ ਵੀ ਦੇਤਾ, ਜਿਹੜਾ ਕਿ ਰਿਪੇਰੀਅਨ ਕਾਨੂੰਨ ਦੇ ਖਿਲਾਫ ਹੈ। ਸੋਵੀਅਤ ਯੂਨੀਅਨ ਦਾ ਡਿਫੈਂਸ ਮਿਨਿਸਟਰ ਦਿੱਲੀ ਬੈਠਾ ਰਿਹਾ ਜਿੰਨਾ ਚਿਰ ਇਹ ਆਪਰੇਸ਼ਨ ਕੰਪਲੀਟ ਨਹੀਂ ਹੋਇਆ। ਇਹਦਾ ਕੀ ਮਤਲਬ ਹੈ, ਅਜੇ ਤੱਕ ਅਸੀਂ ਰਿਸਰਚ ਨਹੀਂ ਕੀਤੀ। ਇਹਦੀਆਂ ਪਾਲਿਸੀਜ਼ ਬਿਲਕੁਲ ਉਸੇ ਤਰ੍ਹਾਂ ਦੀਆਂ ਹੈ ਜਿਸ ਮਕਸਦ ਦੇ ਲਈ ਅਕਾਲੀ ਦਲ 1920 ਦੇ ਵਿੱਚ ਸਥਾਪਿਤ ਹੋਇਆ ਸੀਗਾ। ਅਸੀਂ ਬਿਲਕੁਲ ਕੌਮ ਦੇ ਨਾਲ, ਪੰਜਾਬ ਦੇ ਨਾਲ ਰਹੇ ਹਾਂ। ਆਪਾਂ ਅੱਜ ਕਾਮਰੇਡਾਂ ਦੇ ਹਾਲ 'ਚ ਬੈਠੇ ਹਾਂ। ਮੇਰੀ ਲਾਲ ਸਲਾਮ ਵੀ ਮਨਜ਼ੂਰ ਕਰ ਲਿਓ। ਹੁਣ ਅਸੀਂ ਅਕਾਲੀ ਦਲ ਜੋ 2020 ਦੇ ਵਿੱਚ ਸਥਾਪਿਤ ਹੋਏ ਸੀ, 1920 ਦੇ ਵਿੱਚ, ਉਹਦੀ ਵਰ੍ਹੇਗੰਢ 100 ਸਾਲ ਮਨਾਉਣ ਲਈ ਤੁਹਾਡੇ ਕੋਲੇ ਆਏ हैं। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਸਿੰਘ ਸਭਾ ਮੂਵਮੈਂਟ ਦੀ ਜਿਹੜੀ ਜਦੋਜਹਿਦ ਹੋਈ ਹੈ, ਉਸ ਤੋਂ ਬਾਅਦ ਦੇ ਵਿੱਚ ਸਿੱਖ ਕੌਮ ਨੇ ਸਮਝਿਆ ਕਿ ਸਾਡੀ ਪੋਲੀਟੀਕਲ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਧਰਮ ਦੀ ਵੀ ਰੱਖਿਆ ਕਰੂਗੀ ਤੇ ਸਿਆਸਤ ਤੇ ਸਾਡੇ ਕਲਚਰ ਤੇ ਸਾਡੀ ਆਰਕੀਟੈਕਚਰ ਦੀ, ਸਾਡੀ ਆਰਟ ਦੀ, ਸਾਡੀ ਬੋਲੀ ਦੀ, ਇਹਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਕਿ ਅਕਾਲੀ ਦਲ ਕਦ ਲਈ ਬਣਾਇਆ ਗਿਆ ਸੀਗਾ। ਪਰ ਅਕਾਲੀ ਦਲ ਦੇ ਵਿੱਚ ਸ਼ੁਰੂ ਤੋਂ ਕਮੀ ਰਹੀ ਹੈ ਕਿ ਅਕਾਲੀ ਦਲ ਨੇ ਆਪਣੇ ਆਪ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ ਹੈ। ਤੀਜੀ ਧਿਰ ਸਾਡੇ ਬਜ਼ੁਰਗਾਂ ਨੇ ਇਸ ਨੂੰ ਨਹੀਂ ਮੰਨਿਆ ਹੈ, ਕਿਉਂ ਕਰਕੇ ਜਦੋਂ ਅੰਗਰੇਜ਼ ਸੀਗਾ ਉਦੋਂ ਸਾਡੇ ਲੀਡਰਸ ਨੇ ਸਮਝਿਆ ਕਿ ਪਹਿਲਾਂ ਅਸੀਂ ਅੰਗਰੇਜ਼ਾਂ ਨੂੰ ਕੱਢ ਲਈਏ ਤੇ ਵੱਡਾ ਭਰਾ ਹਿੰਦੂ ਸਾਨੂੰ ਸਾਰਾ ਕੁਝ ਉਸ ਤੋਂ ਬਾਅਦ ਦੇ ਦੂਗਾ। ਜੇ ਸਾਨੂੰ ਇੱਕ ਅਲੱਗਾ ਕੌਮ ਤੇ ਅਲੱਗਾ ਮਜ਼ਹਬ ਦਾ ਜਨਮ ਦਿੱਤਾ ਗਿਆ ਤਾਂ ਮੈਂ ਸਮਝਦਾ ਕਿ ਇਹ ਸੋਚ ਬਾਬਾ ਖੜਕ ਸਿੰਘ ਦੀ ਤੇ ਮਾਸਟਰ ਤਾਰਾ ਸਿੰਘ ਜੀ ਦੀ ਬਹੁਤ ਗਲਤ ਸੀਗੀ। ਪਰ 1943 ਦੇ ਵਿੱਚ ਸਰਦਾਰ ਹਰਕ੍ਰਿਸ਼ਨ ਸਿੰਘ ਸੁਰਜੀਤ CPI ਨੇ ਖਾਲਿਸਤਾਨ ਦਾ ਮਤਾ ਪਾਸ ਕਰਤਾ ਸੀਗਾ, ਤੇ ਜਦੋਂ ਗੱਡੀ ਪਲੇਟਫਾਰਮ ਤੇ ਆਉਣੀ ਸੀ 1946 ਦੇ ਵਿੱਚ SGPC ਨੇ ਸਰਬਸੰਮਤੀ ਦੇ ਨਾਲ ਖਾਲਿਸਤਾਨ ਦਾ ਮਤਾ ਪਾਸ ਕੀਤਾ,
ਪਰ ਅਸੀਂ ਸਮਝਦੇ ਹਾਂ ਉਹ ਬਹੁਤ ਲੇਟ ਹੋ ਗਿਆ ਸੀਗਾ। ਕਾਮਰੇਡਾਂ ਨੇ ਤਾਂ ਖਾਲਿਸਤਾਨ ਦਾ ਮਤਾ 1943 ਦੇ ਵਿੱਚ ਪਾਸ ਕਰਤਾ ਸੀਗਾ, ਪਰ ਬੜੀ ਅਜੀਬ ਗੱਲ ਹੋਈ ਕਿ 1947 ਤੇ 1947 ਤੋਂ ਬਾਅਦ ਜਿਹੜੇ ਸਾਡੇ ਕਾਮਰੇਡ ਭਰਾ ਸੀ ਉਹ ਹਿੰਦੂਤਵ ਵੱਲ ਚਲੇ ਗਏ, ਤੇ ਜਿਹੜੇ ਸਾਡੇ ਅਕਾਲੀ ਸੀ ਉਹ ਫੇਰ ਹਿੰਦੂਤਵ ਦੇ ਖਿਲਾਫ ਚੱਲਣ ਲੱਗ ਪਏ। ਇਹ ਜਿਹੜੀ ਸਿੱਖ ਲੀਡਰਸ਼ਿਪ ਦੇ ਵਿੱਚ ਕਮੀ ਹੋਈ ਹੈ ਅਕਾਲੀ ਦਲ ਦੀ, ਇਹ ਰਿਪੀਟਡਲੀ ਹੋ ਰਹੀ ਹੈ ਜਦ ਦੀ ਸਾਡੀ ਸਥਾਪਨਾ ਹੋਈ ਹੈ। ਔਰ ਫਿਰ ਅਸੀਂ ਮੰਗਿਆ ਕਿ ਸਾਨੂੰ ਸਟੇਟ ਮਿਲੇ ਜਿੱਥੇ ਪੰਜਾਬੀ ਦਾ ਬੋਲਬਾਲਾ ਹੋਵੇ। 1966 ਦੇ ਵਿੱਚ ਜਦ 60,000 ਸਿੱਖ ਕੁਰਬਾਨੀ ਕਰਕੇ ਜੇਲ੍ਹਾਂ 'ਚ ਜਾ ਵੜੇ ਸੀ, 1966 ਦੇ ਵਿੱਚ ਸਾਨੂੰ ਨਵਾਂ ਪੰਜਾਬ ਮਿਲਿਆ। ਪਰ ਜਦੋਂ ਕਿਸਾਨ ਦੀ ਗਦੌਰੀ ਹੁੰਦੀ ਹੈ ਤੇ ਕਿਸਾਨ ਹਮੇਸ਼ਾ ਜਿਹੜਾ ਪਟਵਾਰੀ ਹੁੰਦਾ ਹੈ ਉਹਦੇ ਕੋਲੇ ਮੌਜੂਦ ਹੁੰਦਾ ਹੈ। ਪਰ 1966 ਦਾ ਮੋਰਚਾ ਫਤਿਹ ਕਰਨ ਵਾਲੇ ਸੰਤ ਫਤਿਹ ਸਿੰਘ ਉਹ ਵਿਲਾਇਤ ਦਾ ਦੌਰਾ ਮਾਰਨ ਚਲੇ ਗਏ, ਜਿਹਦੀ ਵਜ੍ਹਾ ਦੇ ਨਾਲ ਜਿਹੜਾ ਕਮਿਸ਼ਨ ਸੀਗਾ ਉਹਨੇ ਸਾਨੂੰ ਟੁੱਟਿਆ ਫੁੱਟਿਆ ਪੰਜਾਬ ਦੇਤਾ। ਪੰਜਾਬੀ ਬੋਲਦੇ ਇਲਾਕੇ ਹਰਿਆਣੇ 'ਚ ਦੇਤੇ, ਇੱਧਰ ਹਿਮਾਚਲ ਪ੍ਰਦੇਸ਼ 'ਚ ਦੇਤੇ। ਸਾਡੇ ਹੈਡਵਰਕਸ ਉਹ ਵੀ ਸਾਨੂੰ ਨਹੀਂ ਮਿਲੇ, ਜਿਹੜੇ ਕਿ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਬਹੁਤ ਜ਼ਰੂਰੀ ਸੀਗੇ। ਤੇ ਸਾਡੇ ਅਕਾਲੀ ਲੀਡਰਾਂ ਨੇ ਜਿਹੜਾ ਰਿਪੇਰੀਅਨ ਲਾਅ ਹੈ ਤੇ ਕੌਨਸਟੀਟਿਊਸ਼ਨਲ ਲਾਅ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਵਹਿੰਦੀ ਹੈ ਉਸ ਦੇ ਪਾਣੀ ਦਾ ਹੱਕ ਉਸੇ ਨੂੰ ਹੈ ਜਿਹੜੇ ਸੂਬੇ ਦੇ ਵਿੱਚੋਂ ਲੰਘਦੀ ਹੈ। ਪਰ ਸਾਡੇ ਲੀਡਰਾਂ ਨੇ ਰਾਜਸਥਾਨ ਨੂੰ ਵੀ ਖੁੱਲ੍ਹਾ ਪਾਣੀ ਦੇਤਾ, ਇੱਧਰ ਹਰਿਆਣੇ ਨੂੰ ਵੀ ਦੇਤਾ, ਦਿੱਲੀ ਨੂੰ ਵੀ ਦੇਤਾ, ਜਿਹੜਾ ਕਿ ਰਿਪੇਰੀਅਨ ਕਾਨੂੰਨ ਦੇ ਖਿਲਾਫ ਹੈ, ਕੌਨਸਟੀਟਿਊਸ਼ਨ ਦੇ ਖਿਲਾਫ ਹੈ। ਇਹ ਸਾਰੀਆਂ ਚੀਜ਼ਾਂ ਸੰਵਿਧਾਨ ਦੇ ਖਿਲਾਫ ਹੋਈਆਂ। 1966 ਦੇ ਵਿੱਚ ਸਾਡੇ ਲੀਡਰ ਵਿਲਾਇਤ, ਮੇਰੇ ਮਤਲਬ ਹੈ ਕਿ ਜੇ ਮੇਰੀ ਉਮਰ ਹੋਵੇ ਹੁਣ ਤੇ ਮੈਂ ਕਿਸੇ ਕੰਮ ਨਾ ਜਾਵਾਂ, ਸਿਰਫ ਖੁਸ਼ੀਆਂ ਮਨਾਉਣ ਜਾਵਾਂ, ਤਾਂ ਉਹਦਾ ਫਾਇਦਾ ਤਾਂ ਨਹੀਂ ਹੁੰਦਾ ਹੈਗਾ ਇਹ ਵਿਲਾਇਤ ਜਾਣਾ। ਜਦੋਂ ਤੁਹਾਡੇ ਸੂਬੇ ਦੀ ਵੰਡ ਤੇ ਬਾਰਡਰ ਬਣਾਉਣੇ ਹੈ ਉਦੋਂ ਸਾਰੇ ਲੀਡਰ। ਪਰ ਇੱਕ ਚੀਜ਼ ਹੈ ਕਿ ਕਾਂਗਰਸ ਦੇ ਮਨ ਦੇ ਵਿੱਚ ਤਾਂ ਵੀ ਪੰਜਾਬ ਦੇ ਬਾਰੇ ਦਰਦ ਰਿਹਾ, ਤੇ ਦਰਸ਼ਨ ਸਿੰਘ ਫੇਰੂਮਾਨ ਸਰਦਾਰ ਜਿਹੜੇ ਕਾਂਗਰਸ ਦੇ ਸੀਗੇ ਉਹਨਾਂ ਨੇ ਆਪਣੀ ਕੁਰਬਾਨੀ ਦੇਤੀ ਤੇ ਸ਼ਹਾਦਤ ਪਾ ਲਈ, ਕਿਉਂ ਕਰਕੇ ਸਾਡੇ ਇਲਾਕੇ ਜਿਹੜੇ ਰਵਾਇਤੀ ਅਕਾਲੀ ਸੀ ਉਹਨਾਂ ਨੇ ਹਰਿਆਣੇ ਤੇ ਹਿਮਾਚਲ ਨੂੰ ਤੇ ਚੰਡੀਗੜ੍ਹ ਨੂੰ ਆਪਣੇ ਸੂਬੇ ਤੋਂ ਬਾਹਰ ਰੱਖਿਆ। ਇਹ ਇੱਕੋ ਹੀ ਸੂਬਾ ਹੈ ਜਿਹਦਾ ਰਾਜਧਾਨੀ ਨਹੀਂ ਹੈ। ਹੁਣ ਨਵੇਂ 2 ਸੂਬੇ ਬਣੇ ਆ, ਉਹਨਾਂ ਦੀ ਨਵੀਂ ਰਾਜਧਾਨੀ ਬਣਨ ਲੱਗ ਪਈ ਹੈ, ਪਰ ਇੱਕੋ ਹੀ ਸੂਬਾ ਹੈ ਜਿਹਦੀ ਰਾਜਧਾਨੀ ਹੈ ਨਹੀਂ। ਜਦ ਕਿ ਨਹਿਰੂ ਨੇ ਕਿਹਾ ਸੀ ਕਿ ਰਾਜਧਾਨੀ ਚੰਡੀਗੜ੍ਹ ਅਸੀਂ ਤੁਹਾਨੂੰ ਲਾਹੌਰ ਦੇ ਬਦਲੇ ਦੇ ਰਹੇ ਹਾਂ, ਤੇ ਲਾਹੌਰ ਦੇ ਕੇ ਨਹਿਰੂ ਨੇ ਗੁਰਦਾਸਪੁਰ ਜ਼ਿਲ੍ਹਾ ਲੈ ਲਿਆ, ਨਹੀਂ ਤਾਂ ਲਾਹੌਰ ਵੀ ਆਪਣੇ ਕੰਨੀ ਆਉਣਾ ਸੀਗਾ। ਫਿਰ ਉਸ ਤੋਂ ਬਾਅਦ ਜਿਹੜੀ ਡਿਵੈਲਪਮੈਂਟ ਹੋਈ ਹੈ
1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰ ਦਿੱਤਾ ਗਿਆ, ਪਰ ਜਿਹੜੀ ਸਾਡੀ ਰਵਾਇਤੀ ਅਕਾਲੀ ਦਲ ਸੀਗੇ, ਇਹਨਾਂ ਨੇ ਕਾਮਰੇਡਾਂ ਦੇ ਨਾਲ ਸਮਝੌਤਾ ਕਰਕੇ ਇਸ ਮਤੇ ਨੂੰ ਬਹੁਤ ਕਮਜ਼ੋਰ ਕਰਤਾ, ਇਹਨੂੰ ਬਿਲਕੁਲ ਰੱਦ ਕਰਤਾ। ਫਿਰ 1984 ਆਇਆ, ਜਦੋਂ ਸਾਰੀਆਂ ਇੰਡੀਆ ਦੀਆਂ ਪਾਰਟੀਆਂ ਨੇ ਇੱਕ ਹੋ ਕੇ ਇੰਦਰਾ ਗਾਂਧੀ ਦੀ ਸਹਿਮਤੀ ਦੇ ਨਾਲ ਬਰਤਾਨੀਆ ਤੇ ਸੋਵੀਅਤ ਰੂਸ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਭੇਜਤੀਆਂ। ਹੁਣ ਇੰਡੀਆ ਦੀਆਂ ਲੜਾਈਆਂ ਬਾਹਰ ਦੇ ਮੁਲਕਾਂ ਨਾਲ ਹੋਈਆਂ। 1948 ਦੇ ਵਿੱਚ ਵੀ ਪਾਕਿਸਤਾਨ ਨਾਲ ਹੋਈ ਸੀ, 1962 ਦੇ ਵਿੱਚ ਵੀ ਹੋਈ ਸੀਗੀ ਚੀਨ ਦੇ ਨਾਲ, 1965 ਦੇ ਵਿੱਚ ਵੀ ਹੋਈ ਸੀ, 1971 ਦੇ ਵਿੱਚ ਵੀ ਪਾਕਿਸਤਾਨ ਦੇ ਨਾਲ ਹੋਈ ਸੀ, ਪਰ ਬਾਹਰ ਦੀ ਫੌਜ ਨਹੀਂ ਕਦੇ ਇੰਡੀਆ ਨੇ ਬੁਲਾਈ। ਪਰ ਪਤਾ ਨਹੀਂ ਦਰਬਾਰ ਸਾਹਿਬ ਨੂੰ ਜਦੋਂ ਅਟੈਕ ਕੀਤਾ ਬਰਤਾਨੀਆ ਦੀ ਤੇ ਸੋਵੀਅਤ ਯੂਨੀਅਨ ਦਾ ਡਿਫੈਂਸ ਮਿਨਿਸਟਰ ਦਿੱਲੀ ਬੈਠਾ ਰਿਹਾ ਜਿੰਨਾ ਚਿਰ ਇਹ ਆਪਰੇਸ਼ਨ ਕੰਪਲੀਟ ਨਹੀਂ ਹੋਇਆ। ਇਹਦਾ ਕੀ ਮਤਲਬ ਹੈ, ਅਜੇ ਤੱਕ ਅਸੀਂ ਰਿਸਰਚ ਨਹੀਂ ਕੀਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸੰਸਕਾਰ ਕਿੱਥੇ ਹੋਇਆ, ਉਹਨਾਂ ਦਾ ਭੋਗ ਕਿੱਥੇ ਪਿਆ। ਜਨਰਲ ਸ਼ਬੇਗ ਸਿੰਘ, ਜਿਸ ਨੇ ਮੁਕਤੀ ਬਹਿਣੀ ਤਿਆਰ ਕੀਤੀ ਸੀ ਗੁਰਿਲਾ ਵਾਰਫੇਅਰ 1971 ਦੇ ਬੰਗਲਾਦੇਸ਼ ਦੀ ਲੜਾਈ ਦੇ ਵਿੱਚ, ਉਹਦਾ ਵੀ ਨਹੀਂ ਪਤਾ ਲੱਗਿਆ ਕਿ ਉਹਦਾ ਸੰਸਕਾਰ ਕਿੱਥੇ ਹੋਇਆ, ਕੀ ਹੋਇਆ, ਜਦ ਕਿ ਆਰਮੀ ਦਾ ਕਾਨੂੰਨ ਹੈ ਫੌਜ ਦਾ ਕਿ ਜੇ ਦੂਜੀ ਫੌਜ ਦਾ ਵੀ ਜਰਨੈਲ ਤੁਹਾਡੇ ਹੱਥੋਂ ਮਾਰਿਆ ਜਾਵੇ ਤਾਂ ਉਹਦੇ ਜਿਹੜਾ ਸੰਸਕਾਰ ਫਿਊਨਰਲ ਹੈ ਉਹ ਮਿਲਟਰੀ ਟ੍ਰੈਡੀਸ਼ਨ ਦੇ ਨਾਲ, ਰਵਾਇਤ ਦੇ ਨਾਲ ਦਿੱਤੀ ਜਾਂਦੀ ਹੈ। ਉਹਦਾ ਬਿਲਕੁਲ ਕੋਈ ਪਤਾ ਨਹੀਂ ਜਨਰਲ ਸ਼ਬੇਗ ਸਿੰਘ ਦਾ ਕੀ ਹੋਇਆ ਕੀ ਨਹੀਂ ਹੋਇਆ। ਸਾਨੂੰ ਕਿਸੇ ਨੂੰ ਨਹੀਂ ਦੱਸਿਆ ਕਿ ਉਹਨਾਂ ਦਾ ਪਿਸਤੌਲ ਕਿੱਥੇ ਹੈ, ਉਹਨਾਂ ਦੇ ਸ਼ਸਤਰ ਕਿੱਥੇ ਹੈ। ਸਾਡਾ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਈਆਂ ਫੌਜਾਂ, ਦਰਬਾਰ ਸਾਹਿਬ ਦਾ ਤੋਸ਼ਾਖਾਨਾ ਲੁੱਟ ਕੇ ਲੈ ਗਈਆਂ ਤੇ 25,000 ਕਰੀਬ ਜਿਹੜੇ ਉੱਥੇ 6ਵੇਂ ਪਾਤਸ਼ਾਹ 5ਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ਤੇ ਆਏ ਸੀ ਉਹ ਵੀ ਖਤਮ ਕਰਤੇ। ਜਿਹੜਾ ਸਰੋਵਰ ਸੀ ਉਹਨੂੰ ਲਾਲ ਕਰਤਾ ਲਹੂ ਦੇ ਨਾਲ। ਤੇ ਜਿਹੜੀ ਲੋਕਲ ਪੋਪੂਲੇਸ਼ਨ ਸੀਗੀ ਮਿਊਨਿਸਪੈਲਿਟੀ ਦੀ, ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਨਹੀਂ ਕਿਸੇ ਨੂੰ ਝੱਕਣਾ। ਫਿਰ ਫੌਜ ਨੇ ਭਈਏ ਮੰਗਾਏ, ਭਈਆਂ ਨੂੰ ਕਿਹਾ ਕਿ ਜੋ ਕੁਛ ਵੀ ਕਿਸੇ ਦੇ ਸਰੀਰ ਤੋਂ ਘੜੀ ਜਾਂ ਕੜਾ ਜਾਂ ਛਾਪ ਸੋਨੇ ਦੀ ਜਾਂ ਬਟੂਆ ਮਿਲਦਾ ਹੈ ਉਹ ਤੁਹਾਡੀ ਹੋਊਗੀ ਤੇ ਤੁਸੀਂ ਇਹ ਲਾਸ਼ਾਂ ਨੂੰ ਚੱਕੋਗੇ। ਸੋ ਇਹੋ ਜਿਹੇ ਸਮੇਂ ਦੇ ਵਿੱਚ ਰਵਾਇਤੀ ਅਕਾਲੀਆਂ ਨੂੰ ਅੱਗੇ ਹੋਣਾ ਚਾਹੀਦਾ ਸੀ, ਪਰ ਲੌਂਗੋਵਾਲ ਸਾਹਿਬ, ਟੌੜਾ ਸਾਹਿਬ, ਇਹਨਾਂ ਨੇ ਸਰੈਂਡਰ ਹੱਥ ਚੱਕ ਕੇ ਬਾਹਰ ਆਏ ਦਰਬਾਰ ਸਾਹਿਬ ਚੋਂ। ਜਿਹੜਾ ਹਾਲ ਸੀਗਾ ਸਮੁੰਦਰੀ ਹਾਲ, ਹੱਥ ਚੱਕ ਕੇ ਸਰੈਂਡਰ ਕੀਤਾ ਤੇ ਬਾਦਲ ਸਾਹਿਬ ਗਾਇਬ ਹੋ ਗਏ, ਪਤਾ ਨਹੀਂ ਯੂਪੀ ਚਲੇ ਗਏ ਜਾਂ ਕਿਤੇ ਚਲੇ ਗਏ। ਕਿਸੇ ਵੀ ਰਵਾਇਤੀ ਅਕਾਲੀ ਨੇ ਉੱਥੇ ਜ਼ਿੰਮੇਵਾਰੀ ਨਹੀਂ ਚੱਕੀ। ਰਾਮੂਵਾਲੀਆ ਸਾਹਿਬ ਵੀ ਹੱਥ ਚੱਕ ਕੇ ਬਾਹਰ ਆ ਗਏ। ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜੀ ਰਵਾਇਤੀ ਅਕਾਲੀ ਸ਼ੁਰੂ ਤੋਂ ਹੋਏ ਹੈ ਉਹਨਾਂ ਨੇ ਆਪਣੀ ਕੌਮ ਦਾ ਸਾਥ ਨਹੀਂ ਦਿੱਤਾ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ। ਫਿਰ 1992 ਦੇ ਵਿੱਚ ਪੁੱਟਰਸ ਘਲੀਆ ਹੈ, ਉਦੋਂ ਸਾਡੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਸਥਾਪਿਤ ਹੋ ਚੁੱਕੀ ਸੀਗੀ। 1992 ਵਿੱਚ ਸੈਕਟਰੀ ਜਨਰਲ UN ਦੇ ਦਿੱਲੀ ਆਏ। ਬਾਦਲ ਸਾਹਿਬ ਨੇ, ਟੌੜਾ ਸਾਹਿਬ ਨੇ, ਜਗਦੇਵ ਸਿੰਘ ਤਲਵੰਡੀ ਸਾਹਿਬ ਨੇ, ਬੱਬਰਾਂ ਦੇ ਰਿਪਰੈਜ਼ੈਂਟੇਟਿਵਸ ਨੇ, ਸਾਰਿਆਂ ਨੇ ਦਸਤਖਤ ਇੱਕ ਯਾਦ ਪੱਤਰ ਲਿਖ ਕੇ ਦਿੱਤੇ ਕਿ ਸਿੱਖ ਹੁਣ ਅਲੱਗਾ ਖਾਲਿਸਤਾਨ ਮੰਗਦੇ ਆ।
ਫਿਰ 1994 ਦੇ ਵਿੱਚ 94 ਦੇ ਵਿੱਚ ਫਿਰ ਅਸੀਂ ਇਕੱਠੇ ਹੋਏ ਅਕਾਲ ਤਖਤ ਸਾਹਿਬ ਦੇ ਉੱਤੇ। ਮਹਾਰਾਜਾ ਪਟਿਆਲਾ ਸੀਗੇ, ਟੋੜਾ ਸਾਹਿਬ ਸੀ, ਜਗਦੇਵ ਸਿੰਘ ਤਲਵੰਡੀ ਸਾਹਿਬ ਸੀ, ਕਲਕੱਤਾ ਸਾਹਿਬ ਸੀ, ਮਨਜੀਤ ਸਿੰਘ ਜੋ ਭਾਈ ਅਮਰੀਕ ਸਿੰਘ ਦਾ ਛੋਟਾ ਭਾਈ ਹੈ ਉਹ ਸੀ, ਹਾਂਜੀ ਬਰਨਾਲਾ ਸਾਹਿਬ ਸੀ, ਬੱਬਰਾ ਵੱਲੋਂ ਕਰਨਲ ਬਾਲਾ ਸਾਹਿਬ ਸੀ। ਸਾਰਿਆਂ ਨੇ ਪਾਰਟਿਸਿਪੇਟ ਕੀਤਾ ਤੇ ਐਲਾਨਨਾਮਾ ਅੰਮ੍ਰਿਤਸਰ ਦਾ ਉੱਥੇ ਸਾਨੂੰ ਸੌਹਾਂ ਚੁਕਾਈਆਂ। ਮਨਜੀਤ ਸਿੰਘ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਸੀ, ਪਰ ਇਹ ਚੱਕ ਕੇ ਬਾਅਦ ਦੇ ਵਿੱਚ ਸਾਰੇ ਮੁੱਕਰ ਗਏ। ਚੌਹਾਨ ਸੀਗਾ ਉਸ ਵੇਲੇ ਹੋਮ ਮਿਨਿਸਟਰ ਸੈਂਟਰ ਦਾ, ਉਹਨਾਂ ਨੇ ਇਹਨਾਂ ਨੂੰ ਦਬਕਾ ਮਾਰਿਆ ਕਿ ਤੁਹਾਨੂੰ ਮੈਂ ਸਾਰਿਆਂ ਨੂੰ ਅੰਦਰ ਵਾੜੂੰਗਾ। ਤੇ ਸਾਡੀ ਮੀਟਿੰਗ ਹੋਈ ਪੰਜ ਸੈਕਟਰ, ਜਿੱਥੇ SGPC ਦਾ ਪੰਜ ਸੈਕਟਰ, ਉੱਥੇ ਸਾਰੇ ਇਹਨਾਂ ਨੇ ਹੱਥ ਖੜੇ ਕਰਤੇ ਕਿ ਅਸੀਂ ਇਹ ਚੀਜ਼ ਤੋਂ ਹੱਥ ਛਡਾਉਂਦੇ ਹਾਂ। ਜਿੰਨੇ ਇਸ ਦੇ ਉੱਤੇ ਰਹਿਣਾ ਉਹ ਹੱਥ ਚੱਕਦੇ, ਮੈਂ ਤਾਂ ਚੱਕਦਾ ਸਿਰਫ ਉੱਥੇ ਕਿ ਅਸੀਂ ਨਹੀਂ ਐਲਾਨਨਾਮਾ ਛੱਡਣਾ। ਜਿਹੜੇ ਹੋ ਚੁੱਕੇ ਆ ਇਹ ਸਾਰੇ, ਇਹਨਾਂ ਤੋਂ ਇਹ ਮੁਨਕਰ ਹੋ ਗਏ। ਫਿਰ ਇਹ ਰਵਾਇਤੀ ਅਕਾਲੀਆਂ ਦੇ ਉੱਤੇ ਜ਼ੋਰ ਚੜ੍ਹਿਆ 1996 'ਚ, ਜਿੱਥੇ ਮੋਗਾ ਰੈਲੀ ਕਰਤੀ ਬਾਦਲਾਂ ਨੇ ਤੇ ਰਵਾਇਤੀ ਅਕਾਲੀਆਂ ਨੇ, ਤੇ ਉੱਥੇ ਮਤੇ ਦੇ ਵਿੱਚ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਵੀ ਖਤਮ ਕਰਤਾ। ਤੇ ਇਹਨਾਂ ਨੇ ਇਹ ਕਿਹਾ ਕਿ ਇਹ ਸਿੱਖ ਪਾਰਟੀ ਨਹੀਂ, ਇਹ ਹੁਣ ਧਰਮ ਨਿਰਪੱਖ ਪਾਰਟੀ ਹੈ। ਜਦੋਂ ਅਕਾਲੀ ਦਲ ਬਣਿਆ ਉਦੋਂ ਤਾਂ ਇਹ ਧਰਮ ਨਿਰਪੱਖ ਪਾਰਟੀ ਹੈ ਨਹੀਂ ਸੀ, ਜਦ ਕਿ ਸਿੱਖ ਸਾਰੇ ਮਜ਼ਹਬਾਂ ਦੇ ਨਾਲ ਪਿਆਰ ਕਰਦੇ ਹੈ। ਪਰ ਉਹ ਕਹਿ ਕੇ ਤੇ ਅਕਾਲੀ ਦਲ ਦੀ ਸੋਚ ਦਾ 1996 ਦੇ ਵਿੱਚ ਬਾਦਲ ਦਲੀਆ ਨੇ ਭੋਗ ਪਾਤਾ, ਔਰ ਉਸ ਤੋਂ ਬਾਅਦ ਇਹ ਖੁੱਲੇ ਸੈਂਟਰ ਦੇ ਨਾਲ ਚੱਲਣ ਲੱਗ ਪਏ। ਔਰ ਇਹਨਾਂ ਨੇ ਜਿੰਨਾ ਵੀ ਕੁਛ ਕੀਤਾ ਸਿੱਖ ਕੌਮ ਦੇ ਖਿਲਾਫ ਕੀਤਾ। 1999 ਦੇ ਵਿੱਚ ਮੈਂ MP ਚੁਣਿਆ ਗਿਆ ਸੀਗਾ, ਤੇ BJP ਨੇ ਪੋਟਾ ਕਾਨੂੰਨ, ਜਿਹੜਾ ਘੱਟ ਗਿਣਤੀਆਂ ਦੇ ਖਿਲਾਫ ਬਹੁਤ ਜ਼ਾਲਮ ਕਾਨੂੰਨ ਹੈ, ਉਹ ਪੇਸ਼ ਕੀਤਾ। ਮੈਂ ਢੀਂਡਸਾ ਸਾਹਿਬ ਕੋਲੇ ਵੀ ਗਿਆ, ਬਾਦਲ ਸਾਹਿਬ, ਟੋੜਾ ਸਾਹਿਬ ਕੋਲੇ ਗਿਆ, ਸਾਰੇ ਜਿੰਨੇ ਵੀ ਰਵਾਇਤੀ ਸਾਹਿਬ ਸੀ ਉਹਨਾਂ ਕੋਲੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਇਹਦੇ ਤੇ ਵੋਟ ਨਾ ਪਾਓ। ਪਰ ਬਾਵਜੂਦ ਉਸ ਦੇ ਇਹਨਾਂ ਨੇ ਉਹਦੇ ਤੇ ਵੋਟ ਪਾਤੀ, ਪਰ ਕਾਂਗਰਸ ਨੇ ਨਹੀਂ ਪਾਈ ਪੋਟਾ ਦੇ ਉੱਤੇ, ਤੇ ਮੈਂ ਨਹੀਂ ਪਾਈ। ਮੇਰਾ ਮਤਲਬ ਹੈ ਕਿ ਇਹ ਹਮੇਸ਼ਾ ਦੂਜੀ ਪਾਰਟੀ ਨੂੰ ਨਿੰਦਦੇ ਰਹੇ ਹੈ, ਪਰ ਦੂਜੀ ਪਾਰਟੀ ਸ਼ਹਾਦਤ ਵੀ ਦਿੰਦੀ ਰਹੀ ਹੈ। ਜਿਵੇਂ ਤੁਹਾਨੂੰ ਦੱਸਿਆ ਸਰਦਾਰ ਸਾਹਿਬ ਫਿਰਮਾਨ ਦਾ, ਪੋਟਾ ਦਾ ਦੱਸਤਾ, ਇਹਨਾਂ ਨੇ ਸਿੱਖ ਕੌਮ ਦੀ ਨੁਮਾਇੰਦਗੀ ਸ਼ੁਰੂ ਤੋਂ ਹੀ ਕਰਨ ਤੋਂ ਜਵਾਬ ਦੇਤਾ। ਹੁਣ ਫੇਰ ਤੁਸੀਂ ਦੇਖਦੇ ਹੋ ਕਿ ਨਵੀਂ ਲਹਿਰ ਚੱਲੀ ਹੈ ਅਖਬਾਰਾਂ ਦੇ ਵਿੱਚ ਕਿ ਸਿੱਖ ਦਾ ਜਿਹੜਾ ਇਹ ਨਾਂ ਹੈਗਾ ਸਿੰਘ, ਉਹ ਹੁਣ ਅਖਬਾਰਾਂ ਲਾਉਂਦੀਆਂ ਹੀ ਨਹੀਂ। ਤੇ ਸੁਖਬੀਰ ਸਿੰਘ ਸਿੱਧਾ ਆਪਣੇ ਆਪ ਨੂੰ ਕਹਿੰਦਾ ਮੈਂ ਸੁਖਬੀਰ ਹਾਂ, ਸੁਖਬੀਰ ਕੋ ਵੋਟ ਦਿਓ। ਅਮਰਿੰਦਰ ਨੂੰ ਕੋਈ ਓਬਜੈਕਸ਼ਨ ਨਹੀਂ ਜੇ ਉਹਦੇ ਅੱਗੇ ਸਿੰਘ ਨਾ ਲੱਗੇ। ਪਰ ਜਿਹੜੀ ਸਾਡੀ ਪ੍ਰੈਸ ਹੈ ਇਹ ਫਿਰ ਸਿਰਫ ਨਰਿੰਦਰ ਕਿਉਂ ਨਹੀਂ ਕਹਿੰਦੀ, ਮੋਦੀ ਜ਼ਰੂਰ ਕਹਿੰਦੀ ਹੈ। ਉਸ ਤੋਂ ਬਾਅਦ ਇਹ ਕੀ ਗੱਲ ਹੈ ਕਿ ਨਰਿੰਦਰ ਨਹੀਂ ਕਹਿੰਦੀ ਮੋਦੀ ਸਾਹਿਬ ਨੂੰ, ਨਰਿੰਦਰ ਮੋਦੀ ਕਹਿੰਦੀ ਹੈ, ਪਰ ਸਾਡਾ ਤਾਂ ਪਹਿਲਾ ਨਾਂ ਲੈ ਕੇ ਤਾਂ ਫੁੱਲ ਸਟਾਪ ਹੋ ਜਾਂਦਾ। ਸੋ ਇਹ ਸਾਰੀ ਚੀਜ਼ ਹੈ ਦਾਸਤਾਨ ਸਾਡੇ ਇਹ ਰਵਾਇਤੀ ਅਕਾਲੀਆਂ ਦੀ। ਪਰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਸਥਾਪਿਤ ਹੋਇਆ 1984 ਤੋਂ ਬਾਅਦ, ਇਹਦੀਆਂ ਪਾਲਿਸੀਜ਼ ਬਿਲਕੁਲ ਉਸੇ ਤਰ੍ਹਾਂ ਦੀਆਂ ਹੈ ਜਿਸ ਮਕਸਦ ਦੇ ਲਈ ਅਕਾਲੀ ਦਲ
1920 ਦੇ ਵਿੱਚ ਸਥਾਪਿਤ ਹੋਇਆ ਸੀਗਾ। ਅਸੀਂ ਬਿਲਕੁਲ ਕੌਮ ਦੇ ਨਾਲ, ਪੰਜਾਬ ਦੇ ਨਾਲ ਰਹੇ ਹਾਂ। ਮੈਂ ਇਹਦਾ ਵੀ ਅਫਸੋਸ ਕਰਦਾ ਹਾਂ ਕਿ 1947 ਦੇ ਵਿੱਚ ਨਾ ਕੋਈ ਹਿੰਦੂ, ਨਾ ਮੁਸਲਮਾਨ, ਨਾ ਕੋਈ ਸਿੱਖ ਪੰਜਾਬੀ ਖੜਾ ਹੋਇਆ ਕਿ ਪੰਜਾਬ ਦੇ ਦੋ ਟੋਟੇ ਕਰ ਦਈਏ। ਤੇ ਸਹਿਮਤੀ ਕਿਹਨੇ ਕੀਤੀ? ਨਹਿਰੂ ਜਿਹੜਾ ਯੂਪੀ ਦਾ ਸੀ, ਗਾਂਧੀ ਜਿਹੜਾ ਗੁਜਰਾਤ ਦਾ ਸੀ, ਮੁਹੰਮਦ ਅਲੀ ਜਿੰਨਾ ਜਿਹੜਾ ਬੰਬੇ ਦਾ ਸੀ, ਮਾਊਂਟਬੈਟਨ ਜਿਹੜਾ ਵਲੈਤ ਦਾ ਸੀ। ਕਿਸੇ ਪੰਜਾਬੀ ਨੇ ਉੱਠ ਕੇ ਨਹੀਂ ਕਿਹਾ ਕਿ ਸਾਡੇ ਪੰਜਾਬ ਦੇ ਦੋ ਟੁਕੜੇ ਕਰ ਦਿਓ। ਇਹਨਾਂ ਸਾਰਿਆਂ ਨੇ ਇਸ ਹਕੂਮਤ ਦੇ ਥੱਲੇ ਛਿਪ ਚੁੱਕੇ ਸੀਗੇ। ਇਹਨਾਂ ਦੇ ਗਟਸ ਹੀ ਨਹੀਂ ਹੈ ਕਿ ਪੰਜਾਬ ਦੀ ਅਗਵਾਈ ਕਰ ਸਕਣ। ਸੋ ਇਹੋ ਜਿਹੇ ਲੋਕ ਜਿਹੜੇ ਹੈਗੇ ਆ, ਪਰਸੋਂ ਹੁਣ ਜਥੇ ਆਏ ਆ ਕਿਸਾਨਾਂ ਦੇ, ਨਿਹੰਗਾਂ ਦੇ ਸ਼ੰਭੂ, ਮੇਰੇ ਸਿਵਾਏ ਤੇ ਸਿੱਧੂ ਸਾਹਿਬ ਦੇ ਸਿਵਾਏ ਨਾ ਉੱਥੇ ਬਾਦਲ ਦਾ ਨੁਮਾਇੰਦਾ ਸੀ, ਨਾ ਕਾਂਗਰਸ ਦਾ ਸੀ, ਨਾ ਬੀਜੇਪੀ ਦਾ ਸੀ, ਨਾ ਆਮ ਆਦਮੀ ਪਾਰਟੀ ਦਾ ਸੀ, ਨਾ ਬੀਐਸਪੀ ਦਾ ਸੀ, ਜਿਹੜੇ ਹੁਣ ਦਾਅਵਾ ਕਰਦੇ ਆ ਕਿ ਅਸੀਂ ਅਗਲੀ ਸਰਕਾਰ ਬਣਾਉਣੀ ਹੈ। ਜਦੋਂ ਤੁਸੀਂ ਪੰਜਾਬ ਦੀ ਆਵਾਜ਼ ਨੂੰ ਨਹੀਂ ਪਛਾਣਦੇ, ਉਹਨਾਂ ਦਾ ਸਵਾਗਤ ਨਹੀਂ ਕਰਦੇ, ਤੇ ਤੁਸੀਂ ਡਰਦੇ ਹੋ ਕਿ ਤੁਹਾਨੂੰ ਉੱਥੇ ਮਾਰ ਨਾ ਦੇਣ, ਫਿਰ ਤੁਹਾਡਾ ਕੀ ਹੱਕ ਹੈ ਪੰਜਾਬ ਦੀ ਨੁਮਾਇੰਦਗੀ ਕਰਨ ਦਾ? ਮੈਨੂੰ ਤਾਂ ਨਹੀਂ ਸਮਝ ਆਈ ਇਹ ਨੁਮਾਇੰਦਗੀ ਕਿਵੇਂ ਕਰਨਗੇ ਪੰਜਾਬ ਦੀ। ਹੁਣ ਕਰਤਾਰਪੁਰ ਸਾਹਿਬ ਲਾਂਘਾ ਕੱਢਿਆ ਹੈ, ਉਹਦੇ ਉੱਤੇ ਵੀ ਇਹ ਸਾਲ ਪਾਬੰਦੀ ਰਹੀ ਹੈ। ਫਿਰ ਕੀ ਸਿੱਖ ਜਿਹੜੇ ਰੋਜ਼ ਖੁੱਲ੍ਹੇ ਦਰਸ਼ਨ ਦੀਦਾਰ ਜਿਹੜੇ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ, ਅਸੀਂ ਅਰਜ਼ ਕਰਦੇ ਹਾਂ 2-2.5, ਕਿ ਉਹਦੀ ਕੌਣ ਕਰੂਗਾ? ਤੇ SGPC ਜਿਹੜੀ ਸਿੱਖਾਂ ਦੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਹੈ, ਉਹਦੇ ਹੁਣ 11 ਸਾਲ ਤੋਂ ਇਲੈਕਸ਼ਨਸ ਨਹੀਂ ਹੋਏ, ਜਦ ਕਿ ਹਰੇਕ 5 ਸਾਲ ਕਾਨੂੰਨ ਦੇ ਮੁਤਾਬਕ ਉਹਦੇ ਇਲੈਕਸ਼ਨ ਹੋਣੇ ਚਾਹੀਦੇ ਹੈ। ਕਿ ਸਿੱਖ ਕੌਮ ਨੂੰ ਹੁਣ ਇੰਡੀਆ ਸਮਝਦਾ ਕਿ ਇਹ ਜਮਹੂਰੀਅਤ ਪਸੰਦ ਲੋਕ ਨਹੀਂ ਹੈ? ਜੇ ਜਮਹੂਰੀਅਤ ਪਸੰਦ ਲੋਕ ਨਹੀਂ ਅਸੀਂ ਹੈਗੇ ਤਾਂ ਫਿਰ ਕੀ ਹੈ? ਇਹਦੀ ਡੈਫੀਨੇਸ਼ਨ ਸੈਂਟਰ ਨੂੰ ਕੱਢਣੀ ਪਊਗੀ। ਤੇ ਨਾਲੇ BJP RSS ਬਾਦਲ ਦਲੀਆਂ ਨੂੰ ਵੀ, ਜਿਹੜੇ ਇਲੈਕਸ਼ਨ ਕਰਾਈ ਨਹੀਂ ਰਹੇ, ਔਰ ਇੱਕ ਜਿਹੜੀ ਪਾਰਲੀਮੈਂਟ ਖਤਮ ਹੋ ਚੁੱਕੀ ਆਪਣੀ ਉਮੀਦ ਟਰਮ 11 ਸਾਲ ਤੋਂ ਉਹੀ ਉੱਥੇ ਬਿਠਾਈ ਹੋਈ ਹੈ। ਉੱਥੇ ਕਰਪਸ਼ਨ ਇੰਨੀ ਹੋ ਰਹੀ ਹੈ, 328 ਸਰੂਪ ਮਹਾਰਾਜ ਦੇ ਗਾਇਬ ਕੀਤੇ ਗਏ ਹੈ। ਬਰਗਾੜੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਬਦਨਾਮੀ ਕੀਤੀ ਗਈ ਹੈ, ਬੇਇੱਜ਼ਤੀ ਕੀਤੀ ਗਈ ਹੈ। ਅਗਲੇ ਪਿੰਡ ਬਹਿਬਲ ਖੁਰਦ 2 ਸਿੱਖ ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਸੀਗੇ, ਉਹਨਾਂ ਨੂੰ ਬਾਦਲ ਸੁਖਬੀਰ ਸਿੰਘ ਸੈਣੀ ਨੇ ਮਾਰਤਾ। ਸੌਦੇ ਸਾਧ ਰਾਮ ਰਹੀਮ ਦੀ ਸਾਜ਼ਿਸ਼ ਦੇ ਤਹਿਤ। ਔਰ ਮੇਰਾ ਮਤਲਬ ਹੈ ਇਹ ਕੁਝ ਕਹਿ ਹੀ ਨਹੀਂ ਰਹੇ। ਹੁਣ ਠੀਕ ਹੈ ਕਿ ਜੁਡੀਸ਼ਰੀ ਇੰਡੀਪੈਂਡੈਂਟ ਹੈ, ਹੁਣ ਗਈ ਇੰਡੀਪੈਂਡੈਂਟ ਹੈ ਜੀ। ਜਿਹੜਾ ਚੀਫ ਜਸਟਿਸ ਹੈ, ਜਿਸ ਨੇ ਇੱਕ ਬੀਬੀ ਨੂੰ ਪਹਿਲਾਂ ਛੇੜਖਾਨੀ ਕਰਦੀ, ਜਿਹੜੀ ਉਹਦੇ ਘਰ 'ਚ ਰਹਿੰਦੀ ਸੀ। ਜਦੋਂ ਤੁਸੀਂ ਮੋਲੈਸਟੇਸ਼ਨ ਜਾਂ ਰੇਪ ਕਰੋਗੇ, ਇਹ ਫੌਜਦਾਰੀ ਇਨਵੈਸਟੀਗੇਸ਼ਨ ਸਿਰਫ ਪੁਲਿਸ ਕਰ ਸਕਦੀ ਹੈ। ਤੇ ਸੁਪਰੀਮ ਕੋਰਟ ਕਿਵੇਂ? ਇਟਸ ਨਾਟ ਐਨ ਇਨਵੈਸਟੀਗੇਟਿੰਗ ਏਜੰਸੀ। ਇਹ ਇਨਵੈਸਟੀਗੇਸ਼ਨ ਨੂੰ ਤੈਅ ਕਰ ਸਕਦੀ ਹੈ ਬਾਅਦ ਦੇ ਵਿੱਚ, ਪਰ ਇਟਸ ਨਾਟ ਐਨ ਇਨਵੈਸਟੀਗੇਟਿੰਗ ਏਜੰਸੀ। ਇਹਨਾਂ ਨੇ ਇੱਕ ਆਪਣਾ ਹੀ ਸਰਕਲ ਬਣਾ ਲਿਆ ਜੱਜਾਂ ਦਾ। ਉਹਦੇ 'ਤੇ ਗੋਗੋਈ ਸਾਹਿਬ ਵੀ ਬੈਠ ਗਏ ਜਿਹੜੇ ਦੋਸ਼ੀ ਸੀਗੇ। ਤੇ ਜਦੋਂ ਉਹ ਬੀਬੀ ਜਿਹਦੀ ਪੱਤ ਲੁੱਟੀ ਸੀ, ਉਹ ਕਹਿੰਦੀ ਕਿ ਜੀ ਮੇਰਾ ਵਕੀਲ ਹੋਣਾ ਚਾਹੀਦਾ। ਹੁਣ ਕੌਨਸਟੀਟਿਊਸ਼ਨ ਕੀ ਕਹਿੰਦੀ ਹੈ? ਮਾਫ ਕਰਨਾ, ਇਹ ਸਾਰੇ ਸੁਪਰੀਮ ਕੋਰਟ ਦੇ ਹਾਈਐਸਟ ਤੁਹਾਡੇ ਕੋਲ ਜੁਡੀਸ਼ਰੀ ਹੈ। ਆਰਟੀਕਲ 21 ਕਹਿੰਦੀ ਹੈ ਕਿ ਹਰੇਕ ਦਾ ਹੱਕ ਹੈ ਕਿ ਉਹ ਆਪਣੇ ਵਕੀਲ ਦੇ ਰਾਹੀਂ
ਪੇਸ਼ ਹੋ ਸਕਦਾ ਹੈ। ਇਹ ਸੁਪਰੀਮ ਕੋਰਟ ਦੇ ਜੱਜਾਂ ਨੇ ਸਾਰਿਆਂ ਨੇ ਕਹਿਤਾ ਨਹੀਂ ਤੇਰਾ ਵਕੀਲ ਨਹੀਂ ਆ ਸਕਦਾ। ਉਹ ਕਹਿੰਦੀ ਮੈਂ ਵੀ ਫਿਰ ਨਹੀਂ ਆਉਂਦੀ। ਕਾਹਦੀ ਜਸਟਿਸ ਹੋਈ? ਉਹਨਾਂ ਨੇ ਗੋਗੋਈ ਸਾਹਿਬ ਨੂੰ ਬਰੀ ਕਰਤਾ। ਉਸ ਤੋਂ ਬਾਅਦ ਗੋਗੋਈ ਸਾਹਿਬ ਤੋਂ ਫੈਸਲਾ ਸਰਕਾਰ ਨੇ ਕਰਾ ਲਿਆ ਬਬਰੀ ਮਸਜਿਦ ਦਾ, ਉਸ ਨੂੰ ਇਹਨਾਂ ਨੇ ਰਾਮ ਟੈਂਪਲ ਦੇਤਾ, ਬਣਾਤਾ। ਤੇ ਮੇਰਾ ਮਤਲਬ ਰਾਮ ਟੈਂਪਲ ਬਣਾਉਣ ਤੋਂ ਬਾਅਦ ਗੋਗੋਈ ਸਾਹਿਬ ਨੂੰ 6 ਸਾਲ ਦੇ ਲਈ ਬਰਾਈਬ ਦੇ ਕੇ ਮੈਂਬਰ ਰਾਜ ਸਭਾ ਦਾ ਬਣਾਤਾ। ਇਸੇ ਤਰ੍ਹਾਂ ਪੰਜਾਬ ਦੇ ਹਾਈ ਕੋਰਟ ਦੇ ਜੱਜ ਸ਼ਕਾਵਤ, ਸਾਗਵਾਨ, ਬਜਾਜ ਸਾਹਿਬ, ਇਹਨਾਂ ਨੇ ਜਿਹੜੀ ਤਫਤੀਸ਼ ਹੋ ਰਹੀ ਹੈ ਬਰਗਾੜੀ ਦੇ ਬੇਅਦਬੀ ਦੇ ਇਸ਼ੂ ਦੇ ਵਿੱਚ ਤੇ ਕਤਲ ਦੇ ਇਸ਼ੂ ਦੇ ਵਿੱਚ, ਉਹ ਵੀ ਮੁਅੱਤਲ ਕਰਤੀ ਹੈ ਤੇ ਕਹਿਤਾ ਕਿ ਜਦੋਂ ਨਵੀਂ ਸਰਕਾਰ ਆਊਗੀ ਉਦੋਂ ਤਫਤੀਸ਼ ਸ਼ੁਰੂ ਹੋਊਗੀ। ਮੇਰਾ ਮਤਲਬ ਇਹ ਤਾਂ ਕੋਈ ਕਾਨੂੰਨ ਨਹੀਂ ਹੈਗਾ ਕਿ ਤੁਸੀਂ ਇਹ ਅਗਲੀ ਸਰਕਾਰ, ਕੀ ਪਤਾ ਅਗਲੀ ਸਰਕਾਰ 19 ਜੋਸ਼ੀਲੀ ਆ ਜੇ ਜਿਹੜੀ ਇਸ ਚੀਜ਼ ਨੂੰ ਨਾ ਮਾਫ ਕਰੇ। ਪਰ ਇਹ ਜੱਜ ਕਿਵੇਂ ਇਹ ਫੈਸਲੇ ਇੱਕ ਆਜ਼ਾਦ ਕੌਮ ਦੇ ਖਿਲਾਫ ਕਰ ਸਕਦੇ ਹੈ, ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਇਹ ਜੁਡੀਸ਼ਰੀ ਦੇ ਵਿੱਚ ਆਪਾਂ ਕੀ ਕਰੀਏ ਨਾ ਕਰੀਏ। ਕਹਿ ਦਿੰਦੇ ਜੀ ਕੰਟੈਂਪਟ ਆਫ ਕੋਰਟ ਕਰ ਦੇਣਗੇ। ਮੈਂ ਕਹਿੰਦਾ ਕਰ ਦੇਣ ਮੇਰੇ ਤੇ, ਮੈਂ ਕਹਿੰਦਾ ਕਰ ਦੇਣ ਤੁਹਾਡੇ ਤੇ। ਜੇ ਤੁਸੀਂ ਕੋਈ ਇਹਦੇ ਬਾਰੇ ਲਿਖੋਗੇ ਕੱਲ੍ਹ ਕੰਟੈਂਪਟ ਆਫ ਕੋਰਟ ਦੇ ਵਿੱਚ, ਅਸੀਂ ਜੇ ਕਹਿ ਦਈਏ ਕਿ ਹਾਂ ਜੀ ਠੀਕ ਹੈ ਤੁਹਾਡੀ ਗੱਲ, ਤੁਸੀਂ ਬਿਲਕੁਲ ਬੇਈਮਾਨੀ ਕੀਤੀ ਹੈ, ਤੁਸੀਂ ਜੁਡੀਸ਼ਰੀ ਦਾ ਗਲਤ ਇਸਤੇਮਾਲ ਕੀਤਾ ਆਪਣੀ ਪੋਜੀਸ਼ਨ ਤੇ ਤੁਹਾਨੂੰ ਇੰਪੀਚ ਹੋਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ। ਇਹਨਾਂ ਦੀ ਹਿੰਮਤ ਨਹੀਂ ਹੈ ਕਿ ਮੈਨੂੰ ਇਹ ਕੋਰਟ ਦਾ ਨੋਟਿਸ ਦੇ ਦੇਣ। ਮੈਂ 4-5 ਮਹੀਨਿਆਂ ਤੋਂ ਜਦੋਂ ਦੀ ਸ਼ਿਕਾਵਤ ਨੇ ਦਿੱਤੀ ਹੈ, ਸਾਗਵਾਨ ਨੇ, ਮੈਂ ਕਹਿ ਰਿਹਾ ਕਿ ਇਹਨਾਂ ਨੂੰ ਇੰਪੀਚ ਕਰਨਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਕਿ ਇਹ ਜੱਜ ਦੇ ਕਾਬਿਲ ਨਹੀਂ ਹੈ। ਹੁਣ ਤੁਸੀਂ ਦੱਸੋ, ਚੀਫ ਜਸਟਿਸ ਜਿਸ ਨੇ ਬੀਬੀ ਦੀ ਪੱਤ ਲਾਤੀ ਤੇ ਵਿਮਨਸ ਕਮਿਸ਼ਨ ਦਿੱਲੀ ਨੇ ਬਣਾਇਆ ਹੈਗਾ, ਉਹਨੇ ਕੁਛ ਨਹੀਂ ਪੁੱਛਿਆ ਕਿ ਬੀਬੀ ਦੀ ਪੱਤ ਲੱਥੀ ਹੈ ਤੇ ਜੱਜ ਸਾਹਿਬ ਨੂੰ ਬੁਲਾਈਏ, ਗੋਗੋਈ ਸਾਹਿਬ ਨੂੰ। ਕੋਈ ਮੇਰਾ ਮਤਲਬ ਨੇਰਗਰਦੀ ਇਹ ਕਿਵੇਂ ਹੋਊਗਾ? ਫਿਰ ਤੁਸੀਂ ਦੱਸੋ ਕਿ 1834 ਦੇ ਵਿੱਚ ਲਾਹੌਰ ਦਰਬਾਰ ਜਿਹੜਾ ਸਿੱਖ ਸਟੇਟ ਸੀਗੀ, ਉਸ ਨੇ ਲਦਾਖ ਫਤਿਹ ਕੀਤਾ। ਸਾਡੇ ਸਿੱਖਾਂ ਦਾ ਮੁਹੱਬਤ ਹੈ ਉਹ ਇਲਾਕਿਆਂ ਦੇ ਨਾਲ ਜਿਹੜੇ ਅਫਗਾਨਿਸਤਾਨ ਤੇ ਇੱਧਰ ਫਤਿਹ ਕੀਤੇ ਹੋਏ ਹੈ। ਪਰ 1962 ਦੇ ਵਿੱਚ ਹਿੰਦੁਤਵਾ ਨੇ 40,000 ਸਕੁਅਰ ਕਿਲੋਮੀਟਰ ਲਦਾਖ ਦੀ ਟੈਰੀਟਰੀ ਚੀਨ ਨੂੰ ਲਟਾਤੀ। ਪਿਛਲੇ ਸਾਲ 9,000 ਸਕੁਅਰ ਕਿਲੋਮੀਟਰ ਟੈਰੀਟਰੀ ਫਿਰ ਚੀਨ ਨੂੰ ਲਟਾਤੀ। ਸਾਨੂੰ ਦੁੱਖ ਹੈ, ਸਾਰੀਆਂ ਗੱਲਾਂ ਪਾਰਲੀਮੈਂਟ 'ਚ ਹੋ ਰਹੀਆਂ, ਪਰ ਆਹ ਜਿਹੜੀ ਬੇਅਦਬੀ ਕੀਤੀ ਹੈ, ਮੇਰਾ ਕਹਿਣ ਦਾ ਮਤਲਬ ਹੈ ਲਿਖਤੀ ਤੌਰ ਦੇ ਉੱਤੇ ਕਿ ਇਹ ਫੌਜ ਨੇ ਇੰਡੀਆ ਦੇ ਸਿਟੀਜ਼ਨ ਸ਼ਹਿਰੀ ਜ਼ਿਆਦਾ ਮਾਰੇ ਹੈ। ਬਾਹਰ ਜਿਹੜੇ ਇਲਾਕਿਆਂ ਦੇ ਵਿੱਚ ਇੰਡੀਆ ਦੀ ਦੁਸ਼ਮਣੀ ਹੈ ਤੇ ਜਿੱਥੇ ਮਿਲਟਰੀ ਆਪਰੇਸ਼ਨਸ ਹੋਣੇ ਚਾਹੀਦੇ ਸੀ ਉੱਥੇ ਘੱਟ ਲੋਕ ਮਾਰੇ ਹੈ। ਨਾਗਿਆਂ ਨੂੰ ਮਾਰਤਾ, ਮੀਜ਼ੂਆਂ ਨੂੰ ਮਾਰਤਾ, ਮੀਜ਼ੂਆਂ ਦੇ ਉੱਤੇ 에ਅਰਫੋਰਸ ਦੇ ਬੰਬ ਸਿੱਟ ਤੇ ਜਿਹੜੇ ਆਦਿਵਾਸੀ ਹੈ ਛੱਤੀਸਗੜ੍ਹ ਦੇ, ਮਹਾਰਾਸ਼ਟਰ ਦੇ, ਬਿਹਾਰ ਦੇ, ਆ ਜਿਹੜਾ ਨਵਾਂ ਸੂਬਾ ਬਣਿਆ ਬਿਹਾਰ ਤੋਂ, ਹਾਂ ਝਾਰਖੰਡ, ਛੱਤੀਸਗੜ੍ਹ, ਉਹ ਕਹਿੰਦੇ ਆ ਕਿ ਜੀ ਸਾਡੇ ਇਹ ਜੰਗਲ ਨੇ, ਸਾਡੀ ਲਾਈਫ ਹੈ, ਸਾਡਾ ਗੋਡ ਹੈ, ਸਾਡਾ ਪਰਮਾਤਮਾ ਪ੍ਰਕਿਰਤੀ ਹੈ, ਨੇਚਰ ਹੈ ਸਾਡੀ। ਉਹਨਾਂ ਦੇ ਉੱਤੇ ਹਿੰਦੂਤਵ ਠੋਕੀ ਜਾਂਦੇ ਆ ਕਿ ਤੁਸੀਂ ਹਿੰਦੂ ਬਣੋ, ਹੈ ਜੀ। ਅਤੇ ਉਹਨਾਂ ਦੇ ਸੋਮੇ ਜਿਹੜੇ ਪਾਣੀ ਹੈਗੇ ਹੈ, ਉਹਨਾਂ ਦਾ ਇਹ ਗੋਲਡ ਹੈ, ਕਾਪਰ ਹੈ, ਕੋਲ ਹੈ, ਉਹ ਸਾਰਾ ਲੁੱਟੀ ਜਾਂਦੇ ਆ। ਅਤੇ ਉੱਤੇ CRP ਅਤੇ ਇਹ ਹੋਰ BSF ਬਿਠਾ ਕੇ, ਕਦੇ ਤੁਸੀਂ ਅਖਬਾਰਾਂ 'ਚ ਸੁਣਦੇ ਹੋ ਕਿ 20 ਮਾਰਤੇ, ਕਸ਼ਮੀਰ ਦੇ ਵਿੱਚ 4 ਮਾਰਤੇ ਕਿ ਜੀ ਇਹ ਟੈਰਰਿਸਟ ਨੇ। ਕੀ ਮਤਲਬ ਹੈ ਕਿ ਜੇ ਕਿਸੇ ਨੂੰ ਟੈਰਰਿਸਟ ਕਹਿ ਦੋਗੇ ਉਹਨੂੰ ਮਾਰ ਦੋਗੇ? ਕਾਨੂੰਨ ਤਾਂ ਨਹੀਂ ਕਹਿੰਦਾ ਹੈਗਾ। ਕਾਨੂੰਨ ਤਾਂ ਕਹਿੰਦਾ ਹੈ ਕਿ no person will lose his life
or his freedom unless the procedure laid down by law is followed. ਜਿੰਨਾ ਚਿਰ ਕਾਨੂੰਨ ਦੇ ਰਾਹੀਂ ਤੁਸੀਂ ਕਿਸੇ ਦੀ ਜਾਨ ਲੈ ਸਕਦੇ ਹੋ, ਪਰ ਬਗੈਰ ਕਾਨੂੰਨ ਤੋਂ ਤਾਂ ਨਹੀਂ ਤੁਸੀਂ ਇਹ ਐਪਸਟਰਾ ਵਰਗੇ ਕਾਨੂੰਨ ਲਾ ਕੇ ਇਹ ਗੈਰ ਹਿੰਦੂ ਨੂੰ ਮਾਰ ਸਕਦੇ ਹੈਗੇ ਹੋ। ਹੁਣ ਨੈਕਸਟ ਟਾਰਗੇਟ ਮਥੁਰਾ ਦਾ ਜਿਹੜਾ ਇਹ ਮਸਜਿਦ ਹੈ, ਉਹਨੂੰ ਕਹਿੰਦੇ ਅਸੀਂ ਠੋਕ ਦੇਣਾ, ਮਾਰ ਦੇਣਾ। ਦਰਬਾਰ ਸਾਹਿਬ ਨੂੰ ਠੋਕਤਾ, ਗੁਰਦੁਆਰਿਆਂ ਨੂੰ ਠੋਕਤਾ। ਜਿਹੜਾ ਹਰਿਦੁਆਰ ਦੇ ਵਿੱਚ ਸਿੱਖਾਂ ਦਾ ਗੁਰਦੁਆਰਾ ਸੀ, ਉਹ ਗਿਆਨ ਗੋਦੜੀ, ਉਹ 1984 ਦੇ ਵਿੱਚ ਖਤਮ ਕਰਤਾ। ਮੇਰਾ ਮਤਲਬ ਹੈ ਸਾਡਾ ਜਿਉਣ ਦਾ ਹੱਕ ਸਿੱਖਾਂ ਦਾ ਹੈ ਕਿ ਨਹੀਂ, ਤੇ ਕਿਹੜਾ ਅਕਾਲੀ ਹੈ ਜਿਹੜਾ ਇਹ ਚੀਜ਼ਾਂ ਦੀ ਨੋਟਿਸ ਲੈ ਕੇ ਇਹਦੀ ਨੁਮਾਇੰਦਗੀ ਕਰਦਾ। ਇਹ ਤਾਂ ਖਤਮ ਹੋਈ ਪਈ ਪਾਰਟੀ ਹੈ। ਸੋ ਅਸੀਂ ਤੁਹਾਡੇ ਕੋਲ ਨਵੇਂ ਰੂਪ ਦੇ ਵਿੱਚ ਆਏ ਹਾਂ, ਇਹ ਸਮਝ ਕੇ ਕਿ ਅਸੀਂ ਮਾੜੇ ਨਹੀਂ। ਜੇ ਅਸੀਂ ਇਹ ਇਨਕਲਾਬੀ ਹੈਗੇ ਹੈ ਤਾਂ ਹੈਗੇ ਹੈ, ਤਾਂ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਇਨਕਲਾਬੀ ਸਾਰੇ ਹੁੰਦੇ ਆ, ਤੁਸੀਂ ਵੀ ਸ਼ਾਇਦ ਇਨਕਲਾਬੀ ਹੋਵੋ ਆਪਣੇ ਦਿਲ ਦੇ ਵਿੱਚ। ਅਤੇ ਇਹਦੇ ਨਾਲ ਅਖਬਾਰਾਂ ਨੂੰ ਸਾਡੇ ਖਿਲਾਫ ਨਫ਼ਰਤ ਨਹੀਂ ਕਰਨੀ ਚਾਹੀਦੀ ਕਿ ਅਸੀਂ ਇਨਕਲਾਬੀ ਲੋਕ ਹੈ। ਅਤੇ ਜੇ ਅਸੀਂ ਕਹਿੰਦੇ ਹਾਂ ਕਿ ਸਿੰਘ ਜ਼ਰੂਰ ਲੱਗਣਾ ਚਾਹੀਦਾ ਹੈ, ਸਾਡਾ ਰਾਈਟ ਹੈ। ਨਹੀਂ ਤਾਂ ਫਿਰ ਮੋਦੀ ਦਾ ਵੀ ਨਾਂ ਅੜਾ ਦਿਓ, ਸਿਰਫ ਨਰਿੰਦਰ ਕਿਹਾ ਕਰੋ, ਨਰਿੰਦਰਾ ਕਹਿ ਦਿਆ ਕਰੋ ਜੀ, ਇੰਦਰਾ ਕਹਿ ਦਿਆ ਕਰੋ, ਸੋਨੀਆ ਕਹਿ ਦਿਆ ਕਰੋ, ਰਾਹੁਲ ਕਹਿ ਦਿਆ ਕਰੋ। ਅੱਗੇ ਲਾਉਣ ਦੀ ਕੀ ਲੋੜ ਹੈ ਨਾ ਜੀ। ਸੋ ਇਹ ਹੈ ਸਾਡੀ ਬੇਨਤੀ ਹੈ ਕਿ ਜੇ ਸਾਡਾ ਭੱਠਾ ਮਾਸਟਰ ਤਾਰਾ ਸਿੰਘ ਤੋਂ ਬੈਠਣਾ ਸ਼ੁਰੂ ਹੋਇਆ, ਹੁਣ ਤੱਕ ਹਰੇਕ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਦਾ ਸਟੈਪ ਟੂ ਸਟੈਪ ਆਇਆ, ਉਹ ਹੱਥ ਠੋਕ ਕੇ ਹੀ ਬਣਦਾ ਹੈ। ਉਹ ਮਾਸਟਰ ਤਾਰਾ ਸਿੰਘ ਵਾਲੀ ਗੱਲ ਹੈ ਕਿ 1958 ਦੇ ਵਿੱਚ ਜਦੋਂ ਅਕਾਲੀ ਦਲ ਨੂੰ ਕਾਂਗਰਸ ਦੇ ਵਿੱਚ ਹੀ ਮਰਜ ਕਰ ਦਿੱਤਾ ਸੀ, ਸਾਡੇ 3 ਅਕਾਲੀ ਲੀਡਰ ਗਏ ਸੀਗੇ, ਉਹ ਇਹੋ ਜਿਹੇ ਕਾਂਗਰਸ 'ਚ ਸਮਝੌਤੇ 'ਚ ਬੜੇ ਮੁੜੇ ਮਰ ਗਏ ਨੇ, ਉਹ ਕਾਂਗਰਸ 'ਚੋਂ ਬਾਹਰ ਨਹੀਂ ਆਏ। ਬਾਦਲ ਸਾਹਿਬ ਪਹਿਲੀ ਵਾਰੀ MLA ਕਾਂਗਰਸ ਪਾਰਟੀ ਦੇ ਇਲੈਕਟ ਹੋਏ ਸੀਗੇ। ਹੁਣ ਇਹ ਕਿਵੇਂ ਆਪਣੇ ਆਪ ਨੂੰ ਅਕਾਲੀ ਕਹਿ ਸਕਦੇ ਆ? ਇਹ ਪਸੰਦ ਕਰਦੇ ਆ ਜਿਹੜੇ ਲੁੱਟ ਖਸੁੱਟ ਰੱਖਦੇ ਆ, ਜਿਹੜਾ ਦੂਜੀਆਂ ਤੀਵੀਆਂ ਰੱਖਦੇ ਆ, ਜਿਹੜਾ ਸਾਰਾ ਕੁਝ ਕਰਦੇ ਆ, ਉਹਨਾਂ 'ਤੇ ਵਿਸ਼ਵਾਸ ਕਿਉਂ ਕਰਕੇ ਅੰਗਰੇਜ਼ੀ ਦੀ ਕਹਾਵਤ ਹੈ, the people get that government which they deserve। ਅਤੇ ਜੇ ਲੋਕ ਉਹੋ ਜਿਹੀ ਗਵਰਨਮੈਂਟ ਚਾਹੁੰਦੇ ਹੈ ਅਤੇ ਲੋਕਾਂ ਦੀ ਮਰਜ਼ੀ ਦੇ ਨਾਲ ਫਿਰ ਉਹ ਵੋਟ ਹੁੰਦੀ ਹੈ ਇਹੋ ਜਿਹੇ ਬੰਦਿਆਂ ਦੀ, ਜਿਹੜੇ ਬੰਦੇ ਸਾਰਾ ਲੁੱਟ ਕੇ ਲੈ ਗਏ। ਚਲੋ ਲੁੱਟ ਕੇ ਤਾਂ ਲੈ ਗਏ, ਪਰ ਤੁਸੀਂ ਆਪਣੇ ਮੁਲਕ ਨੂੰ ਧੰਨਾ ਨਾ ਲੁੱਟੋ। ਜਿਹੜੀ ਆਉਣ ਵਾਲੀ ਇਲੈਕਸ਼ਨ ਹੈ, ਇਹਦੇ ਵਿੱਚ ਤੁਹਾਡੀ ਪਾਰਟੀ ਜਿਹੜੀ ਹੈ ਇੰਡੀਪੈਂਡੈਂਟਲੀ ਜਾਂ ਇਕੱਲਿਆਂ ਲੜੇਗੀ ਜਾਂ ਕਿਸੇ ਨਾਲ ਸਮਝੌਤੇ ਦੀ ਕੋਈ? ਪੰਡਿਤ ਜੀ ਐ ਜਿਹੜੀ ਇਹ ਉਹ ਹੈਗੀ ਹੈ ਨਾ ਮਨੂ ਸਮ੍ਰਿਤੀ, ਉਹਦੇ ਅਸੀਂ ਹਾਂ ਮੈਂ ਦੇ ਰਿਹਾ, ਉਹਦੇ ਅਸੀਂ ਵਿਕਟਮ ਹੈ ਕਿ ਸਾਡੇ ਨਾਲ ਇਹੋ ਜਿਹਾ ਰਸੂਖ, ਜਿਵੇਂ ਸਰਾਰ ਸਾਹਿਬ ਨੇ ਕਿਹਾ, ਸਾਨੂੰ ਤਾਂ ਸਾਰੇ ਸ਼ੂਦਰ ਸਮਝਦੇ ਆ ਅਤੇ ਸਾਡੇ ਨਾਲ ਕੋਈ ਰਲਣਾ ਨਹੀਂ ਚਾਹੁੰਦਾ ਹੈਗਾ। ਹੁਣ ਅਸੀਂ ਤਾਂ ਰਲਣਾ ਚਾਹੁੰਦੇ ਹਾਂ, ਅਸੀਂ ਤਾਂ ਮਨੂ ਸਮ੍ਰਿਤੀ ਦੇ ਖਿਲਾਫ ਹੈ, ਪਰ ਸਾਨੂੰ ਜੇ ਸ਼ੂਦਰ ਬਣਾ ਕੇ ਰੱਖਣਾ ਸਾਰਿਆਂ ਨੇ, ਫਿਰ ਅਸੀਂ ਚੋਇਸ ਤਾਂ ਇਹੀ ਹੈ ਕਿ ਅਸੀਂ ਇਕੱਲੇ ਐਂਟਰ ਹੋਈਏ। ਫਿਰ ਤੁਹਾਡੇ ਰਿਸ਼ਤੇਦਾਰ ਜਿਹੜੇ ਰਿਸ਼ਤੇਦਾਰ ਸਾਡੇ ਕਾਂਗਰਸ ਚੋਂ ਬਾਹਰ ਆ ਗਏ, ਉਹ ਕਹਿੰਦੇ ਅਸੀਂ BJP ਨਾਲ ਰਲਣਾ। ਇਹ ਤਾਂ ਕੀ ਵਿਚਾਰ? ਤੁਹਾਡੀ ਦੋਸਤੀ ਉਹਨਾਂ ਨਾਲ ਜ਼ਿਆਦਾ, ਮੇਰੇ ਨਾਲ ਉਹਨਾਂ ਨੂੰ ਪੁੱਛ ਲਓ ਜਾ ਕੇ। ਤੁਸੀਂ ਮਨਸਬ ਅੱਜ ਆਪਣੇ ਅਕਾਲੀ ਦਲ ਦਾ ਇਤਿਹਾਸ ਕਰਦੇ ਹੋਏ ਕਾਂਗਰਸ ਦੀ ਤਾਰੀਫ ਕੀਤੀ ਹੈ ਔਨ ਫੈਕਟਸ ਕਿ ਦਰਸ਼ਨ ਸਿੰਘ ਫੇਰੂਮਾਨ ਨੇ 1966 ਦੇ ਵਾਰਡ ਦੇ ਖਿਲਾਫ ਆਪਣੀ ਸ਼ਹਾਦਤ ਦੇ ਦਿੱਤੀ। ਵੋਟਾਂ ਦੇ ਉੱਤੇ ਕਾਂਗਰਸ ਨੇ ਵੋਟ ਨਹੀਂ ਪਾਈ, ਇਹ ਸਾਡੇ ਪਿਆਰਿਆਂ ਨੇ ਬਾਵਜੂਦ ਮੇਰੇ ਕਹਿਣ 'ਤੇ ਇਹਨਾਂ ਨੇ ਵੋਟ ਪਾਤੀ। ਅਤੇ 2 ਮੈਂਬਰਸ ਇਹਨਾਂ ਦੇ ਸੀਗੇ 1999 ਦੀ ਪਾਰਲੀਮੈਂਟ ਦੇ ਵਿੱਚ, ਇੱਕ ਮਾਨ ਸਾਹਿਬ ਸੀ, ਇੱਕ ਤੁੜ ਸਾਹਿਬ ਸੀ। ਮਾਨ ਸਾਹਿਬ ਅਤੇ ਤੁੜ ਸਾਹਿਬ ਨੇ ਸਪੀਕਰ ਨੂੰ ਲਿਖਤਾ ਕਿ ਅੱਜ ਤੋਂ ਸਿਮਰਨਜੀਤ ਸਿੰਘ ਮਾਨ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦਾ MP ਹੈ, ਉਹ ਸਾਡੀ ਅਤੇ ਆਪਣੀ ਪਾਰਟੀ ਦੀ ਨੁਮਾਇੰਦਗੀ ਕਰੂਗਾ ਅਤੇ ਸਾਡੇ ਬਿਹਾਫ 'ਤੇ ਉਹ ਬੋਲਿਆ ਕਰੂਗਾ।
ਹੁਣ ਦੇਖੋ ਜਿਹੜਾ ਫਿਰ 2004 ਦੇ ਵਿੱਚ ਇਲੈਕਸ਼ਨਸ ਆਏ, ਨਾ ਜ਼ੋਰਾ ਸਿੰਘ ਮਾਨ ਸਾਹਿਬ ਨੂੰ ਟਿਕਟ ਦਿੱਤੀ ਬਾਦਲ ਨੇ, ਨਾ ਧੁਰ ਸਾਹਿਬ ਨੂੰ ਦਿੱਤੀ। ਇਹ ਤਾਂ ਇੰਨਾ ਵੈਰ ਹੈ ਕਿ ਜਿਹੜੀ ਮੈਂ ਗੱਲ ਪਾਰਲੀਮੈਂਟ 'ਚ ਕਹੀ, ਜਿਹੜੀ ਸਦੀਆਂ ਤੋਂ ਇਹਨੇ ਬਾਦਲ ਜਾਂ ਰਵਾਇਤੀਆਂ ਨੇ ਕੀਤੀ ਨਹੀਂ, ਜੇ ਮੈਂ ਉਹ ਕਹਿਤੀ ਤਾਂ ਉਹਨਾਂ ਨੂੰ ਟਿਕਟ ਹੀ ਨਹੀਂ ਦਿੱਤੀ। ਮਾਨ ਸਾਹਿਬ ਜੀ, ਜਿਹੜੇ ਬੇਅਦਬੀ ਦੇ ਮਾਮਲੇ ਤੁਸੀਂ ਦਿੰਦੇ ਹੋ, ਗ੍ਰਿਫਤਾਰੀਆਂ ਆਪਣੇ ਪਾਰਟੀ ਵੱਲੋਂ ਦਿੱਤੀਆਂ ਹੁੰਦੀਆਂ, ਹਾਂਜੀ, ਤੇ ਕਾਂਗਰਸ ਪਾਰਟੀ ਦਾ ਕੀ ਰੋਲ ਹੈ ਜੋ ਇਨਸਾਫ ਬੇਅਦਬੀ ਦੇ ਮਾਮਲੇ ਦੇ ਸਕਦੀ? ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਨੇ ਤਾਂ ਕੁਛ ਨਹੀਂ ਕੀਤਾ। ਉਹਨਾਂ ਨੇ ਤਾਂ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਿਹਾ ਸੀਗਾ ਕਿ ਪੈੜਾਂ ਜਿੱਧਰ ਨੂੰ ਜਾਂਦੀਆਂ ਸਾਨੂੰ ਪਤਾ ਹੈਗਾ, ਅਸੀਂ ਤਾਂ ਆਉਂਦਿਆਂ ਹੀ ਇਹਨਾਂ ਨੂੰ ਫੜ ਕੇ ਅੰਦਰ ਦੇਣਾ, ਬਾਦਲ ਨੂੰ, ਸੁਖਬੀਰ ਨੂੰ, ਇਹ ਰਾਮ ਰਹੀਮ ਨੂੰ ਤੇ ਸੁਮੀਤ ਸਿੰਘ ਸੈਣੀ ਨੂੰ। ਫਿਰ ਹੁਣ ਵੀ ਸਿੱਧੂ ਸਾਹਿਬ ਬੜੀਆਂ ਤਕੜੇ ਇਹ ਬਿਆਨ ਦੇ ਰਹੇ ਹੈ ਕਿ ਬੇਅਦਬੀ ਦਾ ਮਾਮਲਾ ਹੱਲ ਕਰੋ, ਪਰ ਇਹਨਾਂ ਤੋਂ ਹੁੰਦਾ ਹੀ ਨਹੀਂ। ਹੁਣ ਇੱਕ IPS ਆਫੀਸਰ ਨੇ ਕਹਿਤਾ ਕਿ ਮੈਂ ਫੜਦਾ ਹੀ ਨਹੀਂ ਜਿਹੜੇ ਡਰੱਗ ਸਮਗਲਰਸ ਹੈਗੇ ਆ, ਅਸਤਾਨਾ ਸਾਹਿਬ। ਹੁਣ ਜਦੋਂ ਬਗਾਵਤ ਹੋ ਜੇ ਇਹਨਾਂ ਦੇ ਰਾਜ ਦੇ ਵਿੱਚ ਪੁਲਿਸ ਦੀ, ਇਹ ਬਗਾਵਤ ਹੈ, ਹੋਰ ਕੀ ਹੈ। ਮੈਂ ਤਾਂ ਜੇ ਪ੍ਰਾਈਮ ਮਿਨਿਸਟਰ ਹੋਵਾਂ, ਮੈਂ ਤਾਂ ਇਹੋ ਜਿਹੇ ਬੰਦੇ ਨੂੰ ਇਹ ਇੱਕਦਮ ਕਰਦਾ ਫਾਰਗ। ਮਾਨ ਸਾਹਿਬ ਜਿਹੜਾ ਗੱਲ ਚੱਲੀ ਹੈ ਕਿ ਸੌਂਸਰ ਵਰਗੇ ਜਿਹੜੇ ਐਸਪੀ ਉਹਨਾਂ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ, ਉਹਦੇ ਵਿੱਚ ਲਾਅ ਪੁਆਇੰਟ ਦਿੱਤਾ ਹੈ ਕਿ ਜਿਹੜੇ ਕੇਸਿਸ ਦੇ ਟ੍ਰਾਇਲ ਆਲਰੇਡੀ ਫਿਨਿਸ਼ ਹੋ ਚੁੱਕੇ ਨੇ, ਸਜ਼ਾ ਹੋ ਚੁੱਕੀ ਹੈ, ਕਿ ਕੁਝ ਕੇਸਿਸ ਦੇ ਵਿੱਚ ਅਪੀਲ ਪੈਂਡਿੰਗ ਹੈ ਹਾਈ ਕੋਰਟ 'ਚ। ਹਾਈ ਕੋਰਟ ਦੀ ਬਣਾਈ ਹੋਈ ਸਿਟ ਨੇ ਉਹਨੂੰ ਰੀਇਨਵੈਸਟੀਗੇਟ ਕਰ ਲਿਆ, ਰਿਵਿਜ਼ਿਟ ਕਰ ਲਿਆ, 10 ਚਲਾਨ ਪੇਸ਼ ਕਰਤੇ ਤੇ ਫਿਨਿਸ਼ ਕਰਤਾ। ਉਹਨਾਂ ਦਾ ਲਾਅ ਪੁਆਇੰਟ ਇਹ ਹੈ, ਉਹਨਾਂ ਦਾ ਕੁਐਸਚਨ ਇਹ ਹੈ ਕਿ ਉਸ ਨੂੰ ਹੁਣ ਦੁਬਾਰਾ ਰੀਇਨਵੈਸਟੀਗੇਟ ਆਪਣੇ ਤੌਰ ਤੇ ਨਹੀਂ ਕੀਤਾ ਜਾ ਸਕਦਾ, ਉਹਦੇ ਵਾਸਤੇ ਹਾਈ ਕੋਰਟ ਦੀ ਪਰਮਿਸ਼ਨ ਹੈ। ਯੂ ਆਰ ਲਰਨ IPS ਆਫੀਸਰ ਐਕਟ, ਤੇ ਤੁਸੀਂ ਇਹਦੇ ਬਾਰੇ ਕੀ? ਪਰ ਜਦੋਂ ਉਹ ਰਿਪੋਰਟ ਪਬਲਿਕ ਹੀ ਨਹੀਂ ਕੀਤੀ ਗਈ, ਸਾਨੂੰ ਕੀ ਪਤਾ ਹੈ ਕਿ ਅਸਤਾਨਾ ਸਾਹਿਬ ਕੀ ਕਹਿ ਰਹੇ ਆ। ਅਸਤਾਨਾ ਸਾਹਿਬ ਨੇ ਇਹੀ ਆਖਿਆ ਨਾ ਫਿਰ ਇਟ ਸੇਜ਼ ਵਰਡ ਅਗੇਨ, ਜਦੋਂ ਸਾਨੂੰ ਪਤਾ ਹੀ ਨਹੀਂ ਕੀ ਕਹਿ ਰਹੇ ਅਸਤਾਨਾ ਸਾਹਿਬ, ਤੇ ਉਹਦੇ ਉੱਤੇ ਆਪਾਂ ਡਿਪੈਂਡ ਕਰ ਲਈਏ ਤਾਂ ਬੜੀ ਖਤਰਨਾਕ ਗੱਲ ਹੈ ਕਿ ਏਡੇ ਏਡੇ ਵੱਡੇ ਸਮਗਲਰਸ ਜਿਨ੍ਹਾਂ ਨੇ ਇਹ ਹੁਣ SP ਗੁਰਦਾਸਪੁਰ ਦਾ ਛੁੱਟੀ ਤੇ ਸਰਕਾਰੀ ਗੱਡੀ ਦੇ ਵਿੱਚ ਉਹ ਬਾਰਡਰ ਦੇ ਉੱਤੇ ਕਿਵੇਂ ਜਾ ਰਿਹਾ ਸੀਗਾ, ਜਿੱਦਣ ਇਹ ਪਠਾਨਕੋਟ ਦੇ ਉੱਤੇ ਅਟੈਕ ਹੋਇਆ, ਉਹਨੂੰ NIA ਨੇ ਛੱਡਤਾ। ਮੇਰਾ ਉਹਦੇ ਨਾਲ ਇੱਕ ਜਵਾਰੀ ਸੀ, ਇੱਕ ਉਹਦਾ ਕੁੱਕ ਸੀ, ਤੇ ਉਹ ਛੁੱਟੀ ਤੇ ਸੀ, ਸਰਕਾਰੀ ਗੱਡੀ 'ਚ ਸੀਗਾ, ਤੇ NIA ਜਿਹੜਾ ਕਹਿੰਦੇ ਆ ਕਿ ਜੀ ਇਹ ਤਾਂ ਕਿਸੇ ਦੀ ਗੱਲ ਹੀ ਨਹੀਂ ਸੁਣਦਾ, ਉਸਨੇ ਵੀ ਬਰੀ ਕਰਤਾ। ਮੈਂ 100 ਵਾਰੀ ਲਿਖਿਆ ਸਰਕਾਰ ਨੂੰ, ਤੁਸੀਂ ਐਕਸਪਲੇਨ ਤਾਂ ਕਰੋ। ਹੁਣ ਵੀ ਜਦੋਂ CM ਸਾਹਿਬ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਕੀਤੀ ਸੀ, ਮੈਂ ਉੱਥੇ ਵੀ ਲਿਖ ਕੇ ਬੋਲਿਆ, ਲਿਖ ਕੇ ਦਿੱਤਾ ਕਿ ਜੀ ਉਹਨੂੰ ਕਿਉਂ ਛੱਡਤਾ। ਜਿੰਨੇ ਇਹ ਪੈਲੇਸਿਸ ਬਣ ਗਏ ਹੈ, ਜਿੰਨੇ ਉਹ ਗੁਰਦਾਸਪੁਰ ਤੇ ਬਾਰਡਰ ਏਰੀਆਜ਼ ਦੇ ਵਿੱਚ ਉਹ ਹਾਈ ਰਾਈਜ਼ ਮਾਲਸ ਬਣ ਗਏ ਹੈ, ਉਹਦੀ ਤਫਤੀਸ਼ ਕੌਣ ਕਰੂਗਾ? ਸਾਰੀ MLAs ਸਾਰੇ ਸਮਗਲਿੰਗ ਦੇ ਵਿੱਚ ਸੀਗੇ, ਜਿੰਨੇ ਵੀ ਬਾਰਡਰ ਤੇ ਸੀਗੇ, ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ, ਸਭ ਬਾਦਲ ਦੇ ਲਈ। ਤੇ ਜਿਹੜਾ ਪ੍ਰੈਜ਼ੀਡੈਂਟ ਕਾਂਗਰਸ ਦਾ ਸੀਗਾ ਮਿਸਟਰ ਸ਼ਰਮਾ ਫਰੋਮ ਫਿਰੋਜ਼ਪੁਰ, ਉਹਦਾ PA ਫੜਿਆ ਗਿਆ ਸੀਗਾ ਇਹ ਸਮਗਲਿੰਗ ਰੈਕਟ ਦੇ ਵਿੱਚ ਫਿਰੋਜ਼ਪੁਰ। ਕਿਉਂ ਕਰਕੇ ਫੜਿਆ ਗਿਆ ਸੀ? ਜ਼ੋਰਾ ਸਿੰਘ ਮਾਨ ਜਿਹੜਾ SSP ਫਿਰੋਜ਼ਪੁਰ ਦਾ ਸੀ, ਉਸ ਨੂੰ ਚੰਡੀਗੜ੍ਹ CID 'ਚ ਪੋਸਟ ਕਰਤਾ, ਤੇ ਉਸ ਪ੍ਰੈਜ਼ੀਡੈਂਟ ਦੇ ਖਿਲਾਫ ਕੁਝ ਕੀਤਾ ਹੀ ਨਹੀਂ। ਹੁਣ ਜਦੋਂ BJP ਤੇ ਬਾਦਲ ਦੇ ਲਈ ਇਕੱਠੇ ਇਹ ਸਮਗਲਿੰਗ ਕਰਾਉਂਦੇ ਸੀ, ਜਿਵੇਂ ਹੁਣ SP ਨੂੰ ਛੱਡਤਾ, ਜਿਵੇਂ ਪ੍ਰੈਜ਼ੀਡੈਂਟ ਨੂੰ ਛੱਡਤਾ, BJP ਨੂੰ, ਸ਼ਰਮਾ ਜੀ ਨੂੰ। ਹੁਣ ਮੇਰਾ ਮਤਲਬ ਹੈ ਕਿ ਇਹ ਕਿੱਥੋਂ ਤੁਸੀਂ ਇਹ ਕਿੱਥੇ ਤੱਕ ਇਹ ਜਾਓਗੇ? ਪਰ ਅਸੀਂ ਨਾਲ ਦੀ ਨਾਲ ਰਿਪੋਰਟ ਕਰਦੇ ਰਹੇ ਹਾਂ ਆਪੋਜੀਸ਼ਨ ਪਾਰਟੀ ਵੱਲੋਂ, ਅਸੀਂ ਕਹਿੰਦੇ ਰਹੇ ਹਾਂ ਕਿ ਇਹਦੀ ਇਨਕੁਆਇਰੀ ਕਰੋ, ਇਹਦਾ ਕਰੋ। ਮਾਨ ਸਾਹਿਬ, ਜਦੋਂ ਵੀ ਭਾਰਤ ਦੇ ਵਿੱਚ ਕੋਈ ਸੰਕਟਮਈ ਸਮਾਂ ਆਉਂਦਾ ਹੈ ਤਾਂ ਪੰਥ ਨੇ ਉਹ ਅਗਵਾਈ ਕੀਤੀ ਹੈ, ਸੰਕਟ ਦਾ ਸਾਹਮਣਾ ਕੀਤਾ ਆ, ਤਾਂ ਮੌਜੂਦਾ ਸਮੇਂ ਦੇ ਵਿੱਚ ਜੇ ਲਾਈਏ ਤਾਂ ਪੰਥ ਦੀ ਜਿਹੜੀ ਇਕੱਤਰਤਾ ਹੀ ਉਹਦੇ ਵਿੱਚ ਘਾਟ ਕਿੱਥੇ ਆਈ ਹੈ? ਇਕੱਤਰਤਾ ਹੀ ਕਿਉਂ ਨਹੀਂ ਹੋ ਸਕੀ? ਇਕੱਤਰਤਾ ਜੀ, ਮੈਂ ਤਾਂ ਹਮੇਸ਼ਾ ਪੰਥ ਦੀ ਇਕੱਤਰਤਾ ਦੇ ਹੱਕ 'ਚ ਹੈ। ਇਹਨਾਂ ਨੂੰ ਪੁੱਛੋ ਜਿਹੜੇ BJP RSS ਕਾਂਗਰਸ ਨਾਲ ਚੱਲਦੇ ਆ,
ਇਹ ਤਾਂ ਇਹਨਾਂ ਨੇ ਫੌੜੀਆਂ ਫੜੀਆਂ ਉਹਨਾਂ ਦੀਆਂ ਤੇ ਜਿਹੜੀਆਂ- ਮੁਸੀਬਤ ਕਈ ਜਿਹੜੀਆਂ ਪੰਜਾਬ ਹੁਣ ਦੇ ਜਦੋਂ 26 ਜਨਵਰੀ ਨੂੰ ਵਾਂ ਦੇ ਸਿੰਘ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਲਾਤਾ ਹੈ, ਉਹਦੀ ਤਾਂ ਬੜੀ ਕ੍ਰਿਟਿਸਿਜ਼ਮ ਹੋਈ ਹਿੰਦੂਤਵਾ ਤੋਂ, ਪਰ ਉਦੋਂ ਕ੍ਰਿਟਿਸਿਜ਼ਮ ਨਹੀਂ ਹੋਈ ਜਦੋਂ ਚੀਨ ਨੂੰ ਦੱਬਿਆ ਨਹੀਂ ਗਿਆ, ਜਿਹੜਾ ਪਿਛਲੇ ਸਾਲ ਅੱਗੇ ਆ ਰਿਹਾ ਸੀ। ਸਿੱਖ ਫੌਜਾਂ ਨੂੰ ਲਾਇਆ ਗਿਆ, ਜਿੱਥੇ ਵੀ ਸਿੱਖ ਫੌਜ ਜਾਂਦੀ ਹੈ ਪਹਿਲਾਂ ਇਹ ਨਿਸ਼ਾਨ ਸਾਹਿਬ ਹੁੰਦੇ ਹੈ, ਉਹਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਹੁੰਦੇ ਹੈ, ਉਦੋਂ ਪਿੱਛੇ ਫੌਜ ਹੁੰਦੀ ਹੈ। ਕਦੋਂ ਪੰਥ ਨੇ ਸਾਥ ਨਹੀਂ ਦਿੱਤਾ ਇਹਨਾਂ ਦਾ, ਉੱਥੇ ਹੀ ਰੁਕ ਗਏ ਚੀਨੀ, ਉਦੋਂ ਬਾਅਦ ਤਾਂ ਨਹੀਂ ਅੱਗੇ ਆਏ। पर कहते जी लाल किले के ऊपर क्यों ये मजहब ਨੂੰ ਕੀ ਕਹਿੰਦੇ ਆ ਜੀ ਧਰਮ। ਤੇ ਮੈਂ ਸੱਚੀ ਇੰਨਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦਾ ਹੈ, ਮੈਨੂੰ ਕੋਈ ਸਮਝਾ ਦੇ ਕਿ ਭਾਰਤ ਦੈਟ ਇਜ਼ ਇੰਡੀਆ, ਭਾਰਤ ਕਿਉਂ? ਜੇ ਮੈਨੂੰ ਇੰਟਰਵਿਊ ਪੁੱਛ ਲੈਂਦਾ ਨਾ ਕੋਈ ਕਿ ਭਾਰਤ ਕੀ ਹੈ, ਮੈਨੂੰ ਫੇਲ ਕਰ ਦੇਣਾ ਸੀਗਾ। ਮੈਨੂੰ ਅਜੇ ਤੱਕ ਨਹੀਂ ਪਤਾ ਭਾਰਤ ਕੀ ਹੈ। ਸੱਚੀ ਗੱਲ ਹੈ, ਜੇ ਤੁਸੀਂ ਕੋਈ ਮੈਨੂੰ ਸਮਝਾ ਸਕਦਾ ਕਿ ਭਾਰਤ ਕੀ ਚੀਜ਼ ਹੈ, ਮੈਂ ਸਮਝਣ ਨੂੰ ਤਿਆਰ ਹਾਂ ਯਾਰ। ਆਈਪੀਐਸ ਦੀ ਸਿਲੈਕਸ਼ਨ ਦੇ ਵਿੱਚ ਤੁਸੀਂ ਜੇ ਮੈਨੂੰ ਪੁੱਛ ਲੈਂਦੇ ਕੱਢ ਦੇਣਾ ਸੀ ਬਾਹਰ ਪੁੱਛਣਾ ਸ਼ੋਗਾ ਕੀ। ਮੈਨੂੰ ਅੱਜ ਤੱਕ ਨਹੀਂ ਪਤਾ ਪੰਡਿਤ ਜੀ ਕਿ ਭਾਰਤ ਕੀ ਹੈ। ਕਦੇ ਭਾਰਤ ਕਦੇ ਹੋਇਆ ਹੈ? ਇੰਡੀਆ ਹੋਇਆ ਹੈ, ਅੱਛਾ ਸਰ, ਹਿੰਦੁਸਤਾਨ ਹੋਇਆ ਹੈ, last- ਭਾਰਤ ਨਹੀਂ ਕਦੇ ਹੋਇਆ। ਇੱਕ ਲਾਸਟ ਅਸੀਂ ਹਾਂ। ਥੋੜਾ ਜਿਹਾ ਹਾਂ। ਸੀਰੀਅਸ ਹੋ ਕੇ ਹਾਂ। ਅਸੀਂ ਇਹਦੇ ਵਿੱਚ ਲਿਖਾ, ਤੁਹਾਡਾ ਨਾਰਾ ਵੀ ਇਹੀ ਹੈ, ਹਮ। ਨਾ ਅਸੀਂ ਹਿੰਦੂ ਨਾ ਅਸੀਂ ਗੁਰੂ ਨਾਨਕ ਸਾਹਿਬ ਦਾ ਹੈ, ਮੇਰਾ ਨਹੀਂ ਹੈ। ਨਹੀਂ, ਅਗਲਾ ਸਾਡੀ ਮੰਜ਼ਿਲ ਖਾਲਸਾ। ਹਾਂ ਹੈਗੀ ਹੈ ਜੀ, ਹੈਗੀ। ਬਿਲ- ਅਜੀਬ ਕਦੋਂ ਇਹ ਮੈਨੂੰ ਕੀ ਪਤਾ ਜੀ। ਇਹ ਜਦੋਂ ਜਿਨ੍ਹਾਂ ਸਾਹਿਬ ਨੂੰ ਪੁੱਛਿਆ ਗਿਆ ਸੀ ਤੇਰਾ ਪਾਕਿਸਤਾਨ ਕਦੋਂ ਬਣੂਗਾ, ਉਦੋਂ ਨੇ ਜਵਾਬ ਇਹੀ ਦਿੱਤਾ ਸੀ ਈਦ ਦਾ ਚੰਦ ਦੇਖ ਲਓ, ਤੇ ਉਹ ਰੋਜ਼ ਬਦਿਨ ਵੱਡਾ ਹੋਈ ਜਾਂਦਾ ਤੇ ਉਸੇ ਤਰ੍ਹਾਂ ਮੇਰਾ ਪਾਕਿਸਤਾਨ ਬਣ ਜਾਊਗਾ। ਹੁਣ ਮੈਨੂੰ ਕੀ ਪਤਾ ਜੀ ਇਹ। ਜੇ ਮੇਰੇ ਕੋਲੇ ਜੋਤਿਸ਼ ਵਿੱਦਿਆ ਹੁੰਦੀ ਤਾਂ ਮੈਂ ਜ਼ਰੂਰ ਤੁਹਾਨੂੰ ਦੱਸ ਦਿੰਦਾ ਕਦੋਂ ਬਣੂਗਾ। ਜਦੋਜਹਿਦ ਕਰ ਰਹੇ ਹਾਂ, ਬਣੂਗਾ। ਹੁਣ ਜਿਹੜਾ ਪਰਸੋਂ ਕੋਈ ਵੀ ਪਾਰਟੀ ਉੱਥੇ ਨਹੀਂ ਆਈ, ਇਹਦਾ ਮਤਲਬ ਹੈ ਕਿ ਜਿਹੜੀ ਪਾਰਟੀ ਉੱਥੇ ਗਈ ਹੈ ਉਹਨੂੰ ਐਕਸੈਪਟ ਕੀਤਾ ਲੋਕਾਂ ਨੇ।